1849 ਸਾਡਾ ਰਾਜ ਜਾਂਦਾ ਹੈ। ਪਹਿਲਾ ਰਿਬੈਲੀਅਨ ਜਿਹੜਾ ਭਾਈ ਮਹਾਰਾਜ ਸਿੰਘ ਨੇ ਝੰਡਾ ਚੁੱਕਿਆ, ਉਹਦੇ ਤੋਂ ਬਾਅਦ ਜੇ ਡਾਇਰੈਕਟਲੀ ਸਿੱਖ ਰਾਜ, ਖਾਲਸਾ ਰਾਜ, ਖਾਲਿਸਤਾਨ ਦੀ ਪੋਜੀਸ਼ਨ ਕਿਸੇ ਨੇ ਆਰਟੀਕੂਲੇਟ ਕੀਤੀ ਹੈ ਤੇ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਕੀਤੀ ਹੈ। ਅਸੀਂ ਭੰਬਲ ਭੂਸੇ ਦਾ ਸ਼ਿਕਾਰ ਹੋਏ, ਕੁਰਬਾਨੀ ਦਾ ਜਜ਼ਬਾ ਹੋਣ ਦੇ ਬਾਵਜੂਦ ਕਿਵੇਂ ਸਾਡੀ ਈਵਨ ਅਕਾਲੀ ਲਹਿਰ ਅਲਟੀਮੇਟਲੀ ਇੰਡੀਅਨ ਨੈਸ਼ਨਲਿਜ਼ਮ ਦੀ ਭੇਟ ਚੜੀ, ਕਿਸ ਕਿਸਮ ਦਾ ਵਰਤਾਰਾ 47 ਦੇ ਦੌਰ 'ਚ ਹੋਇਆ। ਇੱਕ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਅਸੀਂ ਆ ਫਸੇ। ਸਿੱਖ ਫੈਕਟਰ ਕਦੇ ਵਾਈਟ ਹਾਊਸ ਜਾਂ ਉਹਨਾਂ ਦੇ ਰਡਾਰ ਤੋਂ ਦੂਰ ਨਹੀਂ ਹੋਇਆ, ਪਰ ਕੋਈ ਫਰੈਂਡ ਫੋ ਨਹੀਂ ਹੁੰਦਾ ਕਦੇ ਵੀ। ਹੁਣ ਵੀ ਸਾਨੂੰ ਉਹਨਾਂ ਕੀ ਯਕੀਨ ਜਾਂ ਆਸ ਰੱਖਣੀ ਚਾਹੀਦੀ ਹੈ ਜਿੰਨੀ ਕਿ ਮਹਿਦੂਦ ਜਿਹੀ ਹੈ। ਬਹੁਤਾ ਇਹ ਨਾ ਸਮਝੀਏ ਕਿ ਜੀ ਸਾਨੂੰ ਅਮਰੀਕਾ ਨੇ ਖਾਲਿਸਤਾਨ ਬਣਾ ਕੇ ਦੇ ਦੇਣਾ ਹੈ ਜਾਂ ਫਾਈਵ ਆਈਜ਼ ਕੰਟਰੀਜ਼ ਨੇ ਦੇ ਦੇਣਾ। Beware of deep state. Beware of what will happen here. What America did in Syria and Bangladesh can happen in the north of India. ਹੁਣ ਜਦੋਂ ਇਹਨਾਂ 'ਚ ਇਹ ਪੈਨਿਕਡ ਨੇ, ਘਬਰਾਏ ਹੋਏ ਨੇ, ਇਹਨਾਂ ਦੀ ਅੱਖਾਂ 'ਚ ਦੇਖ ਕੇ ਦੇਖੋਗੇ ਫਿਰ ਲੱਗੇਗਾ ਕਿ ਵਾਕਈ ਇਹ ਹੋਪ ਬਣ ਰਹੀ ਆ। ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਇੱਕ ਗੇਮ ਚੇਂਜਰ ਬਣੀ। ਕੁਛ ਇਹਨਾਂ ਨੇ ਇੰਡੀਆ ਦੇ ਉੱਤੇ ਦਾਅ ਤੇ ਲਾਇਆ ਸੀ ਕਲਿੰਟਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਤੋਂ। ਇਹ ਕੋਈ ਇਹਦੀਆਂ ਨੀਤੀਆਂ ਨਹੀਂ ਸੀ ਕਿ ਬਾਈਡਨ ਨੇ ਕੀਤੀਆਂ। ਇਹ ਕਲਿੰਟਨ ਵੀ ਔਰ ਫਿਰ ਓਬਾਮਾ ਵੀ ਔਰ ਟਰੰਪ ਦੀ ਪਹਿਲੀ ਟਰਮ ਵੀ, ਇਹ ਜਿਹੜੀ 20-22 ਸਾਲ ਦੇ ਵਿੱਚ ਇਹਨਾਂ ਨੇ ਇਹ ਇੰਡੀਆ ਨੂੰ ਬਿਲਡ ਕਰਨਾ ਚਾਹੁੰਦੇ ਸੀ ਐਜ਼ ਏ ਕਾਊਂਟਰ ਟੂ ਚਾਈਨਾ, ਉਹ ਇਹਨਾਂ ਦਾ ਡਿੱਗ ਪਿਆ ਸਾਰਾ ਕੁਝ। ਔਰ ਹੁਣ ਸਿੱਖਾਂ ਵੱਲੋਂ ਦੇਖ ਵੀ ਰਹੇ ਨੇ। ਅਸੀਂ ਉਸ ਖਾਬ ਨੂੰ ਜਿਹੜਾ ਸਾਡੇ ਸ਼ਹੀਦ ਸਿੰਘਾਂ ਦੇ ਡੁੱਲੇ ਖੂਨ ਦਾ, ਜਿਸ ਨੂੰ ਸੰਤ ਪਿੰਡਾਂ ਵਾਲੇ ਕਹਿੰਦੇ ਸਨ ਖਾਲਸਾ ਜੀ, ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, सूरा सो पहचानी है जो लरै दीन के हेत, पुरजा पुरजा कट मरै कबो न छाड़े खेत। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जीओ। सब तो पहला धन्यवाद है गुरुद्वारा कमेटी का, ਉਤਸ਼ਾਹੀ ਨੌਜਵਾਨ ਸਿੰਘਾਂ ਸਿੰਘਣੀਆਂ ਦਾ, ਜਿਨ੍ਹਾਂ ਨੇ ਇਹ ਉਦਮ ਕੀਤਾ, ਯਤਨ ਕੀਤਾ ਤੇ ਇਸ ਗੁਰੂ ਦਰਬਾਰ ਦੇ ਅੰਦਰ ਅਸੀਂ ਸਿਰ ਜੋੜ ਕੇ ਬੈਠੇ ਹਾਂ ਇਸ ਵਿਚਾਰ ਗੋਸ਼ਟੀ ਲਈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਵਿਚਾਰ, ਡਿਸਕਸ਼ਨ, ਡਾਇਲੋਗ, ਇਹ ਮੁੱਢਲੇ ਦਿਨਾਂ ਤੋਂ ਜੇ ਅਸੀਂ ਗੁਰੂ ਨਾਨਕ ਸਾਹਿਬ ਦੀਆਂ 5 ਉਦਾਸੀਆਂ ਦੇਖੀਏ ਤੇ ਉਸ ਦੇ ਵਿੱਚ ਜਿਹੜੀ ਮੁੱਢਲੀ ਗੱਲ ਸੀ ਉਹ ਡਾਇਲੋਗ ਸੀ। ਅਸੀਂ ਬਾਣੀ 'ਚ ਪੜ੍ਹਦੇ ਹਾਂ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਕਹਿਣ ਤੋਂ ਪਹਿਲਾਂ ਸੁਣਨ ਦੀ ਗੱਲ ਹੈ। ਤੇ ਇਹ ਵੀ ਇੱਕ ਅਫਸੋਸ ਦਾ ਵਰਤਾਰਾ ਹੈ ਕਿ ਅੱਜ ਅਸੀਂ ਪੰਥਕ ਮਾਰਗ ਤੇ ਤੁਰਨ ਵਾਲਿਆਂ ਦੇ ਵੀ ਕੋਈ ਵਿਰੋਧੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ। ਹੌਲੀ ਵਿਚਾਰ ਗਾਇਬ ਹੁੰਦੀ ਚਲੀ ਗਈ। ਨਤੀਜੇ ਦੇ ਤੌਰ ਤੇ ਕਿਸ ਕਿਸਮ ਦਾ ਭੰਬਲ ਭੂਸਾ, ਦੁਬਿਧਾ, ਕਨਫਿਊਜ਼ਨ ਸਾਰੇ ਖੇਤਰਾਂ 'ਚ ਹੈ, ਉਸ ਦਾ ਅਸੀਂ ਲਗਭਗ ਸਾਰੇ ਸ਼ਿਕਾਰ ਹੈ। ਸੋ ਇਹ ਉਦਮ ਸਰਾਹਣਯੋਗ ਹੈ, ਐਪਰੀਸ਼ੀਏਬਲ ਹੈ ਕਿ ਅਸੀਂ ਇਸ ਥਾਂ ਤੇ ਇਕੱਠੇ ਹੋਏ ਹਾਂ। ਦੂਰ ਦਰਾਡਿਓਂ ਸਾਡੇ ਵੀਰ ਭੈਣਾਂ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਇਹ ਹੋਰ ਵੀ ਅਹਿਮੀਅਤ ਵਾਲੀ ਗੱਲ, ਜਿਵੇਂ ਭਾਈ ਹਰਜਿੰਦਰ ਸਿੰਘ ਜੀ ਨੇ ਦੱਸਿਆ ਕਿ ਉਹਨਾਂ ਨੇ 13 ਅਪ੍ਰੈਲ ਇਸ ਵਰ੍ਹੇ ਦੇ ਵਿੱਚ ਹੀ ਇਹ ਸੰਕਲਪ ਕੀਤਾ ਕਿ ਇਹ 40ਵੀਂ ਦੁਖਦ ਯਾਦ ਹੈ ਘੱਲੂਘਾਰੇ ਦੀ ਵੀ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਵੀ। ਤੇ ਕਿਉਂ ਨਾ ਉਹ ਸਮਾਗਮ ਜਿਹੜੇ 40 ਸਮਾਗਮ ਹੋਣ ਜਿਨ੍ਹਾਂ ਦੇ ਵਿੱਚ ਜਿੱਥੇ ਅਸੀਂ ਸਾਹਿਬਜ਼ਾਦਿਆਂ ਨੂੰ ਬੀਤੇ ਸਾਡੇ ਇਤਿਹਾਸ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਦੇ ਨਾਂ ਸਾਡੀ ਅਰਦਾਸ ਦੇ ਵਿੱਚ ਵੀ ਪਰੋਏ ਹੋਏ ਨੇ, ਉੱਥੇ ਅਸੀਂ ਮੌਜੂਦਾ ਸੰਘਰਸ਼ 13 ਅਪ੍ਰੈਲ 1978
ਖਾਲਸਾ ਸਾਜਨਾ ਦਿਵਸ, ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਜੀ, ਭਾਈ ਫੌਜਾ ਸਿੰਘ ਤੇ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਦੀ ਸ਼ਹਾਦਤ, 3 ਦਰਜਨ ਤੋਂ ਜ਼ਿਆਦਾ ਜ਼ਖਮੀ ਸਿੰਘ, ਜਿਹੜੇ ਇਸ ਮਾਡਰਨ ਦੌਰ ਦਾ ਜੇ ਟੋਟਲ ਵਾਰ ਦਾ ਅਸੀਂ ਗੱਲ ਕਹਿਣੀ ਹੋਏ ਤਾਂ ਉਸ ਦੇ ਨਾਲ ਸ਼ੁਰੂਆਤ ਹੁੰਦੀ ਹੈ। ਫਿਰ ਜੂਨ 84 ਦਾ ਪਹਿਲਾ ਹਫ਼ਤਾ ਟੋਟਲ ਵਾਰ, ਟੈਂਕਾਂ ਤੋਪਾਂ ਨਾਲ ਹਮਲਾ, ਤੇ ਜਿਸ ਚੋਂ ਨਿਕਲੀ ਫਿਰ ਉਹ ਭਬਕ, ਖਾਲਸਾ ਜੀ ਇਹ ਸਾਡੀਆਂ ਮੰਗਾਂ ਨਹੀਂ ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ। 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਇਹ ਚੈਲੰਜ, ਔਰ ਅੱਜ ਅਸੀਂ ਜਿਸ ਮੁਕਾਮ ਤੇ ਖੜੇ ਹਾਂ 2024 ਵਰ੍ਹੇ ਦੇ ਅੰਦਰ, ਜਿਵੇਂ ਦੱਸਿਆ ਵੀ ਗਿਆ, ਲਗਭਗ 1.5 ਸਾਲ ਪਹਿਲਾਂ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਬੇਸ਼ੱਕ ਉਸ ਤੋਂ 3 ਦਿਨ ਪਹਿਲਾਂ 15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੀ ਸ਼ਹਾਦਤ UK ਦੇ ਵਿੱਚ ਹੁੰਦੀ ਹੈ, ਬਰਮਿੰਘਮ ਸ਼ਹਿਰ 'ਚ। ਉਸ ਤੋਂ ਕੁਝ ਹਫ਼ਤੇ ਪਹਿਲਾਂ ਭਾਈ ਪਰਮਜੀਤ ਸਿੰਘ ਪੰਜਵੜ ਜਿਨ੍ਹਾਂ ਦੀ ਸ਼ਹਾਦਤ ਲਾਹੌਰ 'ਚ ਹੁੰਦੀ ਹੈ। ਔਰ ਜਿਵੇਂ ਰਾਈਟਲੀ ਕਿਹਾ ਗਿਆ ਕਿ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਤਾਂ ਇਹਨਾਂ ਦੀ ਜਿਨ੍ਹਾਂ ਨੇ ਇਹ ਕਿਤਾਬ ਇਹ 2 ਟੋਰਾਂਟੋ ਸਟਾਰ ਗਲੋਬ ਐਂਡ ਮੇਲ ਦੇ ਜਿਹੜੇ ਆਥਰ ਸਨ, ਸੌਫਟ ਟਾਰਗੇਟ ਪੜ੍ਹੀ ਆ, ਉਹ ਸਮਝਦੇ ਨੇ ਕਿ ਕਿਵੇਂ ਜਿਹੜੀ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਇੰਟਰਫੇਰੈਂਸ, ਪੇਪ ਗੁਰਦੁਆਰਾ ਸਾਹਿਬ ਟੋਰਾਂਟੋ, ਔਰ ਕਿਵੇਂ ਫਿਰ ਅਸੀਂ ਜੇ ਏਅਰ ਇੰਡੀਆ ਦਾ ਹਾਦਸਾ ਦੇਖੀਏ ਕਿਵੇਂ ਉਹਨਾਂ ਦਾ ਹੀ ਮਾਸਟਰ ਮਾਈਂਡ ਹੈ। ਪਰ ਇਹ ਹੈ ਵੀ ਫੜੇ ਹੁਣ ਗਏ ਨੇ ਔਰ ਹੁਣ ਦੁਨੀਆ ਦੇ ਸਾਹਮਣੇ ਇਨ ਜਨਰਲ, ਔਰ 5 ਵਾਈਜ਼ ਕੰਟਰੀਜ਼ ਜਿਹੜੇ ਇੰਟੈਲੀਜੈਂਸ ਸ਼ੇਅਰਿੰਗ ਕਰਦੇ ਨੇ ਸਿੰਸ 1945, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਔਰ UK, ਉਹਨਾਂ ਦੇ ਵਿੱਚ ਖੁੱਲ੍ਹ ਕੇ ਐਕਸਪੋਜ਼ ਹੋਏ ਨੇ। ਹੁਣ ਇਸ ਸਭ ਨੂੰ ਸਮਝਣ ਦੇ ਲਈ ਜਿਵੇਂ ਮੈਨੂੰ ਜੰਗ ਤੇ ਸ਼ਹਾਦਤ ਇਸ ਦੇ ਉੱਤੇ ਕੁਝ ਕਹਿਣ ਨੂੰ ਕਿਹਾ ਗਿਆ, ਮੈਂ ਸੋਚ ਰਿਹਾ ਸੀ ਦੀਵਾਨ 'ਚ ਬੈਠਾ ਵੀ, ਜੰਗ, ਲੜਾਈ, ਕਨਫਲਿਕਟ, ਫਾਈਟ, ਬੈਟਲ, ਇਹ ਸਾਰੇ ਲਫ਼ਜ਼ ਨੇ, ਤੇ ਜੰਗ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਹੁਣ ਜਦੋਂ ਅਸੀਂ ਇਹ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਪੜ੍ਹਦੇ ਹਾਂ, ਸ਼ਲੋਕ ਵਾਰਾਂ ਤੇ ਵਧੀਕ, ਤੇ ਉਸ ਦੇ ਵਿੱਚ ਇਹ ਸ਼ਲੋਕ ਹੈ ਜਿਹੜੇ ਅਕਸਰ ਸ਼ਹੀਦੀ ਸਮਾਗਮਾਂ ਤੇ ਕੀਰਤਨ ਦੇ ਵਿੱਚ ਵੀ ਖਾਸ ਤੌਰ ਤੇ ਪੜ੍ਹਿਆ ਜਾਂਦਾ ਹੈ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਹੁਣ ਇਹ ਵੰਗਾਰ ਹੈ ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ। ਹੁਣ ਇਹ ਜੰਗ ਦਾ ਚਾਅ, ਵੰਗਾਰ, ਜਿਸ ਨੂੰ ਕਬੀਰ ਸਾਹਿਬ ਨੇ ਫਿਰ ਫਰਮਾਇਆ ਗਗਨ ਦਮਾਮਾ ਬਾਜੋ ਨਗਾਰਾ। ਹੁਣ ਇਹ ਜਿਹੜਾ ਸਿੰਬੋਲਿਜ਼ਮ ਹੁੰਦਾ ਹੈ ਇਹ ਬਹੁਤ ਇੰਪੋਰਟੈਂਟ ਹੁੰਦਾ ਹੈ। ਗੱਲ ਸਾਰੀ ਜੰਗ ਦੇ ਦੁਆਲੇ ਹੀ ਘੁੰਮਦੀ ਹੈ। ਪਹਿਲਾਂ ਅੰਦਰ ਦੇ ਨਾਲ ਜੰਗ ਹੈ, ਜਿਨ ਮਿਲ ਮਾਰੇ ਪੰਜ ਮਹਾਦੂਤ, ਐਸੋ ਕੌਣ ਬਲੀ ਰੇ। ਉਹ ਕਿਹੜਾ ਬਲਵਾਨ ਹੈ ਜਿਹਨੇ 5 ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਮਾਰਿਆ। ਅੱਜ ਹੁਕਮਨਾਮਾ ਵੀ ਸੀ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਰਬ ਵਸ ਤਾਕੇ, ਜਿਨਕਾ ਸਤਿਗੁਰ ਪੂਰਾ। ਕਿ ਜਿਨ੍ਹਾਂ ਨੇ ਅੰਦਰ 5 ਉਹਨਾਂ ਵਿਕਾਰਾਂ ਨੂੰ ਜਿੱਤ ਲਿਆ ਉਹ ਸੂਰਬੀਰ ਹੈ। ਸੂਰਬੀਰ ਵੀ ਡਿਫਾਈਨ ਹੁੰਦਾ ਹੈ, ਪਿਆਰ ਦੀ ਖੇਡ ਖੇਡਣ ਵੱਲ ਤੁਰਿਆ ਵੀ ਜਿਹੜਾ ਉਹ ਵੀ ਡਿਫਾਈਨ ਹੁੰਦਾ ਹੈ। ਤੇ ਉਹਦੇ ਨਾਲ ਇੱਕ ਹੋਰ ਕੈਟਾਗਰੀ, ਜਦੋਂ ਤੁਸੀਂ ਸ਼ਲੋਕ ਵਾਰਾਂ ਤੇ ਵਧੀਕ ਦਾ ਇਹ ਸ਼ਲੋਕ ਪੜ੍ਹਦੇ ਹੋ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਇਸ ਤੋਂ ਇੱਕਦਮ ਅਗਲਾ ਸ਼ਲੋਕ ਹੈ, ਨਾਲ ਕਿਰਾੜਾ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ, ਆਵੇ ਕਿਸੇ ਥਾਂ। ਹੁਣ ਕਿਰਾੜ ਕੋਈ ਜਾਤੀ ਸੂਚਕ ਲਫ਼ਜ਼ ਨਹੀਂ ਹੈ, ਬਣਕ ਬਿਰਤੀ ਹੈ। ਬਣਕ ਉਹ ਲੋਕ ਨੇ ਜਿਹੜੇ ਫਾਇਦਾ ਤੇ ਨੁਕਸਾਨ ਦੀ ਗੱਲ ਕਰਦੇ ਨੇ ਕਿ ਜੀ ਮਰਵਾ ਲਿਆ, 1 1.5 ਲੱਖ ਮੁੰਡਾ ਮਰਵਾ ਲਿਆ, ਕੀ ਖੱਟਿਆ, ਕਿੱਥੇ ਹੈ ਜੀ, ਕਿੱਥੇ ਇਹਦੇ ਕੀ ਲੋੜ ਸੀ ਜੀ, ਸੰਤ ਜੀ ਹਥਿਆਰ ਲੈ ਕੇ ਅੰਦਰ ਕਿਉਂ ਬੈਠੇ ਜੀ, ਜਾਂ ਹੁਣ ਵੀ ਲੱਗੇ ਹੋਏ ਨੇ ਜੀ ਨਾਰਾਇਣ ਸਿੰਘ ਚੌੜਾ ਨੇ ਉੱਥੇ ਹੀ ਕਿਉਂ ਕਰਨਾ ਸੀ ਜੀ। ਇਹ ਕੈਟਾਗਰੀ ਜਿਹੜੀ ਕਿ ਹਾਣ ਲਾਭ ਵਿਚਾਰਨ ਵਾਲੀ ਹੈ ਦੁਨਿਆਵੀ ਅੱਖ ਦੇ ਨਾਲ। ਸੋ ਗੁਰੂ ਸਾਹਿਬ ਨੇ ਡਿਫਾਈਨ ਕੀਤਾ ਉਹਨਾਂ ਇੰਡੀਵਿਜੂਅਲਸ ਨੂੰ ਵੀ ਕਿ ਇੱਕ ਪਾਸੇ ਪਿਆਰ ਦੀ ਖੇਡ ਖੇਡਣ ਵਾਲੇ ਹੋਣਗੇ, ਉਹ ਆਪਣਾ ਆਪਾ ਗੁਰੂ ਦੇ ਅੱਗੇ ਰੱਖ ਕੇ ਰਣ ਤੱਤੇ ਦੇ ਵਿੱਚ ਜੂਝਣਗੇ,
ਉਹਨਾਂ ਦੇ ਲਈ ਸਪਿਰਿਚੁਅਲ ਪਾਥ, ਰੂਹਾਨੀਅਤ ਦਾ ਪਾਥ ਤੇ ਟੈਂਪੋਰਲ ਦਾ ਪਾਥ ਕੋਈ ਵੱਖਰਾ ਪਾਥ ਨਹੀਂ ਹੈ, ਕਿਉਂਕਿ ਹਰ ਸਿੱਖ ਸੱਚ ਦੇ ਰਾਹ ਦਾ ਪਾਂਧੀ ਹੈ। ਉਸ ਦੇ ਜੀਵਨ ਦੇ ਅੰਦਰ ਸੱਚ ਇਸ ਲਈ ਹੈ ਕਿਉਂਕਿ ਉਹਦੇ ਗੁਰੂ ਨੇ ਉਹਨੂੰ ਸਮਝਾਇਆ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸਾਰੀ ਸਪਿਰਿਚੁਅਲ ਥਰਸਟ, ਸਪਿਰਿਚੁਅਲ ਕੁਐਸਟ, ਸਪਿਰਿਚੁਅਲ ਕੁਐਸਚਨੇਬਿਲਿਟੀ ਜਾਂ ਜਿੰਨੇ ਸਕੂਲ ਆਫ ਥਾਟ, ਉਹ ਬੇਸ਼ੱਕ ਧਰਮ ਦੀ ਦੁਨੀਆ 'ਚ ਨੇ, ਸੈਮੈਟਿਕ ਧਰਮਾਂ 'ਚ ਨੇ, ਆਰੀਅਨ ਧਰਮਾਂ 'ਚ ਨੇ, ਅਲਟੀਮੇਟਲੀ ਮਕਸਦ ਤਾਂ ਇਹੀ ਰਿਹਾ, ਮੈਂ ਕੌਣ ਹੈ, ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ ਹੈ, ਜੀਵਨ ਦਾ ਮਕਸਦ ਕੀ ਹੈ। ਤੇ ਇੱਥੇ ਵੀ ਇਹ ਸਵਾਲ ਸੀ ਕਿ ਕਿਉਂ ਸਚਿਆਰਾ ਹੋਈ ਹੈ, ਕਿਉਂ ਕੂੜਾ ਟੁੱਟਿਆ ਪਾਲ, ਕਿਵੇਂ ਸਚਿਆਰੇ ਹੋਣੇ, ਕਿਵੇਂ ਝੂਠ ਦੀ ਕੰਧ ਟੁੱਟੇ। ਤੇ ਜਵਾਬ ਹੈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਤੇ ਰਜ਼ਾ ਦੇ ਅੱਗੇ ਆਪਣਾ ਆਪਾ ਰੱਖ ਦੇਣ। ਜਦੋਂ ਤੁਸੀਂ ਆਪਣਾ ਆਪਾ ਗੁਰੂ ਦੇ ਅੱਗੇ ਭੇਟ ਕਰ ਦਿੰਦੇ ਹੋ, ਅਕਾਲ ਪੁਰਖ ਦੇ ਅੱਗੇ ਭੇਟ ਕਰ ਦਿੰਦੇ ਹੋ, ਫਿਰ ਡੁਅਲਿਟੀ ਨਹੀਂ ਰਹਿੰਦੀ, ਦੁਬਿਧਾ ਨਹੀਂ, ਫਿਰ ਰੱਬ ਹੋਰ ਨਹੀਂ ਹੈ, ਮਾਇਆ ਹੋਰ ਨਹੀਂ ਹੈ। ਫਿਰ ਇਸ ਗੱਲ ਦੀ ਸਮਝ ਹੈ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਫਿਰ ਇਸ ਗੱਲ ਦੀ ਸਮਝ ਹੈ ਕਿ ਇਸ ਧਰਤੀ ਦੇ ਉੱਤੇ ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਕਿ ਇਹ ਭਲੇ ਲੋਕਾਂ ਦੇ ਲਈ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਜਿਹੜੀ ਧਰਮਸਾਲ ਸੀ ਜਿਹਦੇ 'ਚ ਧਰਮੀ ਲੋਕ ਘੜੇ ਜਾਣੇ ਸੀ, ਉਸ 'ਚ ਆ ਕੇ ਚੋਰ ਬੈਠ ਜਾਣ। ਤੇ ਫਿਰ ਜਿਹੜਾ ਰੱਬ ਦਾ ਬੰਦਾ ਹੈ ਉਸ ਦੇ ਜ਼ਿੰਮੇ ਹੁੰਦਾ ਹੈ। 10ਵੇਂ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਕਿ ਇਸ ਰਸਤੇ ਤੇ ਜਦੋਂ ਚੱਲਣਾ, ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾੜ ਜੈਤ ਤੁਨ, ਪਾਪਨ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਸ਼ਤਰ ਸਭੈ ਅਵਲੋਕ ਚਪੈਂਗੇ। ਕਿ ਉਸ ਸਿਸਟਮ ਦੇ ਲਈ ਕੰਮ ਕਰਨਾ ਜਿੱਥੇ ਸਾਧ ਸਮੂਹ, ਭਲੇ ਲੋਕ, ਗੁਰਮੁਖ ਲੋਕ, ਨੇਕ ਜਨ, ਨੋਬਲ ਲੋਕ ਪਰਸੂਟ ਆਫ ਹੈਪੀਨੈਸ, ਆਜ਼ਾਦੀ ਦੇ ਨਾਲ ਫਿਰ ਸਕਣ, ਘੁੰਮ ਸਕਣ, ਜੀ ਸਕਣ, ਤੇ ਸ਼ਤਰੂ ਨੂੰ, ਐਨਮੀ ਨੂੰ ਰਸਾਤਲ ਵੱਲ ਤੋਰਨਾ, ਉਸ ਨੂੰ ਲੌਕ ਸਟੌਕ ਐਂਡ ਬੈਰਲ ਡਿਸਟਰੋਏ ਕਰਨਾ। ਇਹ ਜੰਗ ਹੈ ਸਾਰੀ, ਇੱਕ ਸਾਡੀ ਅੰਦਰ ਨਾਲੋਂ ਸਤਤ ਜੰਗ ਚੱਲ ਰਹੀ। ਪਰ ਕਈ ਵਾਰ ਜਦੋਂ ਇੱਕ ਪਿੰਡ ਦੇ ਜਿਹੜੇ ਭਗੌੜੇ ਨੇ, ਖਾਸ ਤੌਰ ਤੇ ਜਿਹੜੇ ਸਿਆਸੀ ਖਾਲਿਸਤਾਨ ਦੀ ਜੰਗ ਜਾਂ ਹੱਕ ਸੱਚ ਇਨਸਾਫ ਦੀ ਜੰਗ ਦੇ ਭਗੌੜੇ ਨੇ, ਉਹ ਤੁਹਾਨੂੰ ਇੱਕ ਪਾਸੇ ਲਿਜਾ ਕੇ ਖੜਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਇਹ ਥਾਟ ਕੋਈ ਨਵਾਂ ਨਹੀਂ ਸੀ। ਜਿਵੇਂ ਚਰਚ ਐਂਡ ਸਟੇਟ ਟੂਗੈਦਰ ਜਾਂ ਸੈਪਰੇਟ ਇੱਕ ਵੱਖਰੀ ਡਿਬੇਟ, ਖਾਸ ਤੌਰ ਤੇ ਜਦੋਂ ਯੂਰਪ ਦੇ ਵਿੱਚ ਜਿਹੜਾ ਪ੍ਰੋਟੈਸਟੈਂਟਸ ਆਏ ਔਰ ਉਹ ਜੋ ਕੁਛ ਪੋਪ ਔਰ ਉਹਨਾਂ ਦੀਆਂ ਜਿਹੜੀਆਂ ਕਰਪਸ਼ਨ ਸੀ, ਉਹਦੀ ਬਦੌਲਤ ਇੱਕ ਨਵਾਂ ਪੋਲੀਟੀਕਲ ਕਾਨਸੈਪਟ ਆਇਆ ਕਿ ਜੀ ਇਹਨੂੰ ਸੈਪਰੇਟ ਕਰੋ। ਔਰ ਫਰਾਂਸ ਉਸ ਦਾ ਵੱਡਾ ਜਿਹੜਾ ਉਹ ਬੈਸਟੀਗਨ ਬਣਿਆ। ਹੌਲੀ ਹੌਲੀ ਅਮਰੀਕਾ ਜਾਂ ਦੂਸਰੇ ਮੁਲਕਾਂ 'ਚ ਵੀ ਅਸੀਂ ਦੇਖਦੇ ਹਾਂ ਇਸ ਕਿਸਮ ਦੇ ਕਨਸਟੀਟਿਊਸ਼ਨ ਨੇ। ਲੇਕਿਨ ਸਿੱਖੀ ਜੀਵਨ ਜਾਚ ਦੇ ਅੰਦਰ ਜੰਗ ਤੇ ਪੀਸ ਸੈਪਰੇਟ ਨਹੀਂ ਹੈ, ਰੂਹਾਨੀਅਤ ਔਰ ਟੈਂਪੋਰਲ ਜੀਵਨ ਸੈਪਰੇਟ ਨਹੀਂ ਹੈ। ਜਦੋਂ ਲਫ਼ਜ਼ ਰਾਜਯੋਗ, ਭਗਤੀ ਸ਼ਕਤੀ, ਮੀਰੀ ਪੀਰੀ, ਸੰਤ ਸਿਪਾਹੀ, ਇਹ ਤੁਸੀਂ ਲਗਭਗ 250 ਸਾਲ ਦੇ ਪੀਰੀਅਡ 'ਚ ਨਵੇਂ ਘਾੜਤ ਦੇਖ ਸਕਦੇ ਹੋ ਲਫ਼ਜ਼ਾਂ ਦੀ। ਪਰ ਮਕਸਦ ਮਤਲਬ ਉਹੀ ਹੈ ਕਿ ਇਸ ਰਸਤੇ ਤੇ ਜਿਹੜਾ ਤੁਰਨ ਵਾਲਾ ਹੈ, ਜਿਹੜਾ ਸਪਿਰਿਚੁਅਲੀ ਐਲੀਵੇਟਡ ਇਨਸਾਨ ਹੈ, ਉਹ ਪੋਲੀਟੀਕਲ ਸਬਜੂਗੇਸ਼ਨ ਨਹੀਂ ਕਬੂਲਦਾ। ਔਰ ਇਸ ਸਾਰੇ ਦੀਆਂ ਫਾਊਂਡੇਸ਼ਨਸ ਗੁਰੂ ਨਾਨਕ ਪਾਤਸ਼ਾਹ ਨੇ ਲੇ ਕੀਤੀਆਂ। ਹਾਲਾਂਕਿ ਉਸ ਤੋਂ ਪਹਿਲਾਂ ਜਦੋਂ ਅਸੀਂ ਕਿਸੇ ਰੂਹਾਨੀਅਤ ਦੇ ਨੁਕਤਾ ਨਿਗਾਹ ਤੋਂ ਇਹਨੂੰ ਸਿਰਫ ਐਕਸਪਲੇਨ ਕਰਾਂਗੇ ਤਾਂ ਫਿਰ ਇਹ ਗੱਲ ਡਿਫਰੈਂਟ ਲੱਗੇਗੀ। ਜਦੋਂ ਅਸੀਂ ਭਗਤ ਰਵਿਦਾਸ ਜੀ ਦਾ ਇਹ ਸ਼ਬਦ ਪੜ੍ਹਦੇ ਹਾਂ ਜਿਹਦੇ 'ਚ ਉਹਨਾਂ ਨੇ ਇਹ ਯਾਦ ਦਹਾਨੀ ਕਰਵਾਈ ਕਿ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਏ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ 100 ਆਹੀ। ਹੁਣ ਜਦੋਂ ਇਹ ਕਿਹਾ ਜਾਂਦਾ ਹੈ ਫਸਟ ਕਲਾਸ ਸਿਟੀਜ਼ਨ, ਸੈਕੰਡ ਕਲਾਸ, ਥਰਡ ਕਲਾਸ, ਹੁਣ ਭਗਤ ਰਵਿਦਾਸ ਜੀ ਉਸ ਜਿਹੜਾ ਕਿ ਡੂਏਬਲ ਹੈ, ਇਹ ਸਿਰਫ ਕੋਈ ਈਥਰ ਦੇ ਰੀਜਨ ਦੇ ਵਿੱਚ ਐਗਜ਼ਿਸਟ ਕਰਨ ਵਾਲੀਆਂ ਨਗਰੀਆਂ ਨਹੀਂ ਨੇ। ਆਫਕੋਰਸ ਰੂਹਾਨੀਅਤ ਦੀ ਇੱਕ ਸਟੇਜ ਹੈ,
ਲੇਕਿਨ ਇਹਦੀ ਫਿਜ਼ੀਬਿਲਿਟੀ ਹੈ ਕਿ ਇਸ ਕਿਸਮ ਦੀ ਪੋਲੀਟੀਕਲ ਜਿਹੜੀ ਹੈ ਸਟੇਟ ਹੋਏ, ਇਸ ਕਿਸਮ ਦਾ ਰਾਜ ਭਾਗ ਹੋਏ ਜਿੱਥੇ ਕੋਈ ਬੇਮਤਲਬ ਅੱਧੀ ਰਾਤ ਨੂੰ ਆ ਕੇ ਤੁਹਾਡੇ ਟੱਬਰ ਨੂੰ ਚੁੱਕ ਕੇ ਨਾ ਲੈ ਜਾਏ, ਮਾਰ ਮਰਾਈਆ ਨਾ ਕਰੇ। ਗੁਰੂ ਨਾਨਕ ਸਾਹਿਬ ਨੇ ਵੀ ਤਾਂ ਇਹੀ ਯਾਦ ਦਹਾਨੀ ਕਰਵਾਈ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਹੁਣ ਕੱਲਾ ਇਹ ਨਹੀਂ ਹੈ, ਰਾਜਾ ਤਾਂ ਇੱਕ ਉਹਦਾ ਹੈ ਸਿਸਟਮ, ਉਹਦੇ ਨਾਲ ਜੁੜੀ ਹੋਈ ਬਿਊਰੋਕਰੇਸੀ ਹੈ, ਮੁਕੱਦਮ ਨੇ। ਅੱਜ ਜਿਨ੍ਹਾਂ ਨੇ ਪੰਜਾਬ ਦੇ ਇਹਨਾਂ 4 ਦਹਾਈਆਂ ਦੇ ਇਸ ਪੀਰੀਅਡ ਨੂੰ ਦੇਖਿਆ, ਯੰਗਰ ਜਨਰੇਸ਼ਨ ਦੇ ਬਹੁਤ ਸਾਰੇ ਨੌਜਵਾਨ ਬੈਠੇ ਨੇ, ਉਹਨਾਂ ਨੇ ਉਸ ਵਰਤਾਂਤ ਨੂੰ ਪੜ੍ਹਿਆ ਤੇ ਜਿਹੜੇ ਪਰਿਵਾਰਾਂ ਨੇ ਉਹ ਦੁੱਖ ਹੰਡਾਏ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਏ ਜਗਾਇਨ ਬੈਠੇ ਸੁੱਤੇ, ਕਿ ਬੈਠਿਆਂ ਸੁੱਤਿਆਂ ਨੂੰ ਜਗਾਉਣਾ ਕੀ ਹੈ, ਉਹਨਾਂ ਨੂੰ ਬਾਦਰ ਕਰਨਾ ਕੀ ਹੈ। ਕਿਉਂਕਿ ਜਦੋਂ ਭਗਤ ਰਵਿਦਾਸ ਜੀ ਨੇ ਯਾਦ ਦਹਾਨੀ ਕਰਵਾਈ ਕਿ ਉਹ ਪਾਤਸ਼ਾਹੀ ਜਿਹਦੇ ਥੱਲੇ ਕੋਈ ਦੋਮ ਤੇ ਸੇਮ ਨਹੀਂ ਹੋਏਗਾ, ਜਿਵੇਂ 1 2 3 ਅਸੀਂ ਗਿਣਦੇ ਹਾਂ 1 2 3, ਇਸੇ ਤਰ੍ਹਾਂ ਜਿਹੜੀ ਪਰਸ਼ੀਅਨ ਦੀ ਗਿਣਤੀ ਸੀ, ਅਵਲ 1 ਨੂੰ, ਦੋਮ ਸੈਕੰਡ, ਸੇਮ ਥਰਡ, ਕਿ ਇਹ ਜਿਹੜੀ ਕਾਇਮ ਦਾਇਮ ਪਾਤਸ਼ਾਹੀ ਹੈ ਇਹਦੇ 'ਚ ਸਾਰੇ ਅਵਲ ਹੋਣਗੇ, ਦੋਮ ਤੇ ਸੇਮ ਨਹੀਂ ਹੋਏਗਾ, ਕੋਈ ਦੂਸਰੇ ਕਲਾਸ ਜਾਂ ਥਰਡ ਕਲਾਸ ਸਿਟੀਜ਼ਨ ਨਹੀਂ ਹੋਏਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਜਿੱਥੇ ਯੁੱਧ ਦਾ ਕਾਨਸੈਪਟ ਹਰ ਲਿਹਾਜ਼ ਨਾਲ ਹੈ, ਰੂਹਾਨੀ ਦੁਨੀਆ ਦੇ ਅੰਦਰ ਵੀ ਹੈ, ਤੇ ਜਦੋਂ ਭਗਤ ਕਬੀਰ ਜੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ। ਜਿਨ੍ਹਾਂ ਦਿਨਾਂ 'ਚੋਂ ਅਸੀਂ ਲੰਘ ਰਹੇ ਹਾਂ, ਇਸ ਪੰਦਰਵਾੜੇ 'ਚੋਂ ਸਿੱਖ ਕੌਮ ਨੂੰ ਕਿਸੇ ਹੋਰ ਇਤਿਹਾਸਕ ਵਾਕਿਆ ਜਾਂ ਕਿਸੇ ਹੋਰ ਰੈਵੋਲੂਸ਼ਨਰੀ ਮੂਵਮੈਂਟ ਵੱਲ ਦੇਖਣ ਦੀ ਲੋੜ ਨਹੀਂ ਹੈ। ਸਾਡੇ ਲਈ ਚਮਕੌਰ ਦੀ ਗੜੀ, ਸਾਡੇ ਲਈ ਸਰਸਾ ਦਾ ਕੰਢਾ, ਸਾਡੇ ਲਈ 9 ਮਹੀਨੇ ਦਾ ਅਨੰਦਪੁਰ ਸਾਹਿਬ ਦਾ ਘੇਰਾ, ਔਰ ਉਹ ਸਾਰਾ ਸੱਚ ਹੱਕ ਇਨਸਾਫ ਦੇ ਰਸਤੇ ਦਾ ਸਫ਼ਰ ਜਿਹੜਾ ਯੁੱਧ ਤੋਂ ਸ਼ਹਾਦਤ ਤੱਕ ਜਿਹੜਾ ਮਹਿਦੂਦ ਨਹੀਂ ਹੈ, ਜਿਹੜਾ ਅਸਲ ਦੇ ਵਿੱਚ ਸੱਚ ਹੱਕ ਇਨਸਾਫ ਦਾ ਸਫ਼ਰ ਹੈ, ਜਿਸ ਰਸਤੇ ਤੇ ਤੁਰਦਿਆਂ ਸਾਥੀਆਂ ਨੇ ਵੀ ਸਾਥ ਛੱਡਣਾ ਹੁੰਦਾ ਹੈ, ਬੇਦਾਵੀਏ ਵੀ ਹੁੰਦੇ ਨੇ, ਭਾਵੇਂ ਉਹ ਮੁੜ ਦਾਅਵੇਦਾਰ ਬਣ ਜਾਂਦੇ ਨੇ। ਉਸ ਰਸਤੇ ਦੇ ਉੱਤੇ ਪਰਿਵਾਰ ਵਿਛੋੜਾ ਹੁੰਦਾ ਹੈ, 1.25 ਲੱਖ ਨਾਲ ਜੂਝਣ ਦੀ ਸਪਿਰਿਟ, ਇਹ ਸਾਡਾ ਮੈਥਮੈਟਿਕਸ ਹੀ 1.25 ਲੱਖ ਤੋਂ ਸ਼ੁਰੂ ਹੁੰਦਾ ਹੈ, ਕਿਉਂਕਿ ਗਿਣਤੀਆਂ ਮਿਣਤੀਆਂ ਦੇ ਨਾਲ ਜਦੋਂ ਤੁਸੀਂ ਇੱਕ ਆਈਡੀਅਲ ਇਨਸਾਨ ਕ੍ਰੀਏਟ ਕੀਤਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਬਹੁਤ ਵੱਡਾ ਤਬਕਾ ਅਸੀਂ ਸਿਰਫ ਸਿੱਖਾਂ ਦੇ ਇੱਕ ਅੱਡ ਧਰਮ ਹੋਣ ਦੇ ਉੱਤੇ ਹੀ ਐਮਫੈਸਿਸ ਕਰਕੇ ਰੋਕ ਦਿੰਦੇ ਹਾਂ, ਇਹ ਅਸੀਂ ਇਨਜਸਟਿਸ ਕਰਦੇ ਹਾਂ। ਸਿੱਖ ਤਹਿਜ਼ੀਬ ਹੈ, ਸਿੱਖ ਸਿਵਲਾਈਜੇਸ਼ਨ ਹੈ। ਜਿਸ ਧਰਮ ਉਹ ਨੇ ਜਿਹੜਾ ਇੱਕ ਆਏ, ਕੋਈ ਪ੍ਰੋਫਿਟ ਆਏ, ਕੋਈ ਸਨ ਆਫ ਗॉड ਆਏ, ਆਪਣੀ ਗੱਲ ਕਹੀ ਚਲੇ ਗਏ। ਪਰ ਇੱਥੇ ਗੁਰੂ ਨਾਨਕ ਪਾਤਸ਼ਾਹ ਆਏ, ਹਰ ਜੋ ਸਮਾਜ ਦੇ ਵਿੱਚ ਹਰ ਥਾਟ, ਬੇਸ਼ੱਕ ਉਹ ਸੋਸ਼ਲ ਇਕਨੋਮਿਕਲ ਕੋਈ ਵੀ ਐਸਪੈਕਟ ਹੈ, ਉਸ ਬਾਰੇ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਚੋਂ ਸੇਧ ਮਿਲਦੀ ਹੈ। 10 ਜਾਮਿਆਂ ਦੇ ਅੰਦਰ ਇੱਕ ਤਹਿਜ਼ੀਬ ਘੜੀ, ਉਹਨਾਂ ਨੂੰ ਲੈਂਗੁਏਜ ਦਿੱਤੀ, ਸਕ੍ਰਿਪਟ ਦਿੱਤੀ, ਇੰਸਟੀਟਿਊਸ਼ਨਸ ਦਿੱਤੀਆਂ ਸੰਗਤ ਤੇ ਪੰਗਤ ਦੀਆਂ, ਉਹਨਾਂ ਨੂੰ ਹਰਮੰਦਰ, ਚੱਕ ਰਾਮਦਾਸ ਸ਼ਹਿਰ। ਤੁਸੀਂ ਕਦੇ ਵੀ, ਇਹ ਕੋਈ ਐਵੇਂ ਗੱਲ ਨਹੀਂ ਹੈ ਕਿ ਵੀ ਹਰ ਗੁਰੂ ਸਾਹਿਬਾਨ ਨੇ, ਹੁਣ ਜੇ ਤੁਸੀਂ ਵੈਟੀਕਨ ਦੇ ਮਾਡਲ ਤੇ ਜਾਣਾ ਹੁੰਦਾ ਤੇ ਉਹ ਸ਼ੁਰੂ ਤੋਂ ਇੱਕੋ ਹੀ ਥਾਂ ਹੈ, ਕਿੰਨੇ ਸੌ ਸਾਲ ਤੋਂ ਬੈਠੇ ਨੇ। ਲੇਕਿਨ ਐਸਾ ਕੀ ਸੀ ਕਿ ਜਿੱਥੇ 10 ਗੁਰੂ ਸਾਹਿਬਾਨ ਨੇ ਆਪੋ ਆਪਣੀਆਂ ਸਿਟੀ ਸਟੇਟਸ ਦੇ ਮਾਡਲ ਕ੍ਰੀਏਟ ਕੀਤੇ, ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਚੱਕ ਰਾਮਦਾਸ, ਤਰਨ ਤਾਰਨ ਸਾਹਿਬ, ਹਰਗੋਬਿੰਦਪੁਰ, ਕਰਤਾਰਪੁਰ ਸਾਹਿਬ ਜਿਹੜਾ ਜਲੰਧਰ ਦੇ ਨੇੜੇ ਹੈ, ਫਿਰ ਕੀਰਤਪੁਰ ਸਾਹਿਬ, ਫਿਰ ਚੱਕ ਨਾਨਕੀ ਜਿਹੜਾ ਅਨੰਦਪੁਰ ਸਾਹਿਬ ਬਣਦਾ, ਪੌਂਟਾ ਸਾਹਿਬ, ਔਰ ਤੁਸੀਂ ਜੇ ਚੱਕ ਰਾਮਦਾਸ ਜਾਂ ਅੰਮ੍ਰਿਤਸਰ ਦੇ ਉਹ 52 ਕਿੱਤਿਆਂ ਦੇ ਲੋਕ, ਔਰ ਇੱਕ ਜਿਹੜਾ ਵਾਕਿਆ ਬਹੁਤਾ ਸਾਡੇ ਇਤਿਹਾਸ ਡਿਸਕਸ ਨਹੀਂ ਹੁੰਦਾ, ਬੀਰਬਲ ਜਿਹਨੂੰ ਬੜਾ ਅਕਬਰ ਦੇ ਨਾਲ ਉਹ ਮਜ਼ਾਹੀਆ ਬਣਾ ਕੇ 9 ਰਤਨਾਂ 'ਚ ਵੀ ਆਉਂਦਾ, ਉਹ ਫੌਜ ਲੈ ਕੇ ਆਉਂਦਾ, ਉਹ ਕਹਿੰਦਾ ਵੀ ਟੈਕਸ ਦਿਓ ਸਾਨੂੰ ਇਹ ਤੁਸੀਂ, ਕਿਉਂਕਿ ਜਦੋਂ ਗੁਰੂ ਸਾਹਿਬ ਨੇ ਜ਼ਮੀਨਾਂ ਖਰੀਦ ਕੇ ਜਿਹੜੀਆਂ ਸਿਟੀ ਸਟੇਟਸ ਐਸਟੈਬਲਿਸ਼ ਕੀਤੀਆਂ, ਉਹ ਕਿਸੇ ਰਾਜ ਭਾਗ ਵਾਲਿਆਂ ਨੂੰ ਜਵਾਬਦੇ ਨਹੀਂ ਸੀ, ਉਹ ਕਿਸੇ ਨੂੰ ਟੈਕਸ ਨਹੀਂ ਸੀ ਦਿੰਦੇ। ਆਪਣਾ ਪੂਰਾ ਸਿਸਟਮ ਜਿਹੜਾ ਹੈ ਉਹ ਇੰਡੀਪੈਂਡੈਂਟ ਸੋਵਰਨ, ਔਰ ਜਿਵੇਂ ਪ੍ਰੋਫੈਸ਼ਨਲੀ ਅੱਜ ਵੀ ਤੁਸੀਂ ਅੰਮ੍ਰਿਤਸਰ ਬੇਸ਼ੱਕ ਉਜਾੜ ਦਿੱਤਾ ਉਹਦੇ ਵਪਾਰ ਨੂੰ, ਉਹਨਾਂ ਜ਼ਮਾਨਿਆਂ 'ਚ 52 ਕਿੱਤਿਆਂ ਦੇ ਲੋਕਾਂ ਨੂੰ ਲਿਆ ਕੇ
ਤੁਸੀਂ ਦੇਖੋਗੇ ਬਾਜ਼ਾਰ ਕੋਈ ਮਨਿਆਰ ਹੈ, ਕੋਈ ਠਠਿਆਰ ਹੈ, ਕੋਈ ਪਾਪੜ ਹੈ, ਕੋਈ ਦੂਜਾ ਹੈ। ਸੋ ਇਹ ਆਪਣੇ ਆਪ ਦੇ ਵਿੱਚ ਕੰਪਲੀਟ ਮਾਡਲ ਜਿਹੜਾ ਅਸੀਂ ਫਿਰ ਅਨੰਦਪੁਰ ਸਾਹਿਬ ਦੇ ਰੂਪ 'ਚ ਦੇਖਦੇ ਹਾਂ ਕਿ ਕਿਵੇਂ 22 ਤਾਰ ਦੇ ਪਹਾੜੀ ਰਾਜੇ ਜਿਨ੍ਹਾਂ ਨੇ ਕਬੂਲੀ ਹੋਈ ਆ ਗੁਲਾਮੀ ਮੁਗਲਾਂ ਦੀ, ਉਹਨਾਂ ਨੂੰ ਵੀ ਕਿਵੇਂ ਉਸ ਤੋਂ ਭੈ ਆਉਂਦਾ ਹੈ, ਕਿਉਂਕਿ ਜਿਹੜਾ ਗੁਲਾਮ ਹੁੰਦਾ ਹੈ ਉਹ ਅਲਟੀਮੇਟਲੀ, ਜਿਵੇਂ ਕਿਸੇ ਨੇ ਪਿਛਲੇ ਦਿਨਾਂ 'ਚ ਇੱਕ ਕੋਟ ਲਿਖੀ ਸੀ ਕਿ ਜਿਹੜਾ ਬਾਜ਼ ਅਸਮਾਨ 'ਚ ਤਾਰੀਆਂ ਲਾਉਂਦਾ ਹੈ ਤੇ ਇੱਕ ਉਹ ਬਾਜ਼ ਹੈ ਜਿਹੜਾ ਪਿੰਜਰੇ ਦੇ ਵਿੱਚ ਬੰਦ ਹੈ, ਚੂਰੀ ਖਾ ਰਿਹਾ ਹੈ। ਪਿੰਜਰੇ ਵਾਲਿਆਂ ਨੂੰ ਇਹ ਲੱਗ ਰਿਹਾ ਹੁੰਦਾ ਵੀ ਇਹਦੇ ਵਿੱਚ ਕੋਈ ਬਿਮਾਰੀ ਹੈ, ਇਹਨੂੰ ਨੁਕਸ ਹੈ, ਜਿਹੜਾ ਬਾਹਰ ਤੁਰਿਆ ਫਿਰਦਾ ਦੇਖੋ ਕਿੰਨੀ ਵਧੀਆ ਚੂਰੀ ਹੈ, ਸੋਨੇ ਦਾ ਪਿੰਜਰਾ ਹੈ। ਇਹ ਫਿਰ ਜ਼ਹਿਨੀਅਤ ਬਣ ਜਾਂਦੀ ਹੈ ਜਿਹਨੂੰ ਅੱਜ ਕੱਲ੍ਹ ਉਹ ਸਟਾਕਹੋਮ ਸਿੰਡਰੋਮ ਕਹਿੰਦੇ ਨੇ ਬਹੁਤ ਸਾਰੇ। ਸੋ ਸਾਡੀ ਇੱਕ ਕਲਾਸ ਸਾਡੇ 'ਚ ਵੀ ਅੱਜ ਸਫ਼ਰ ਕਰਦੀ ਹੈ, ਪਰ 1000 ਸਾਲ ਤੋਂ ਜਿਹੜੇ ਉਸ ਧਰਤੀ ਦੇ ਉੱਤੇ ਇਸ ਨੂੰ ਕਬੂਲਿਆ ਹੋਇਆ ਸੀ। ਬ੍ਰਾਹਮਣਾਂ ਨੇ ਸ਼ਲੋਕ ਕੜਿਆ ਹੋਇਆ ਸੀ, ਦਿਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਤੇ ਗੁਰੂ ਨਾਨਕ ਸਾਹਿਬ ਨੇ ਉਸ ਧਰਤੀ ਦੇ ਉੱਤੇ ਆ ਕੇ ਬਾਦਸ਼ਾਹਾਂ ਨੂੰ ਵੰਗਾਰਿਆ। ਗੁਰਬਾਣੀ ਨੇ ਤਖਤ ਬਹਿ ਤਖਤੈ ਕੇ ਲਾਇਕ, ਕਿ ਇੱਥੇ ਇਹ ਕੋਈ ਡਿਵਾਈਨ ਰਾਈਟ ਨਹੀਂ ਹੈ ਕਿ ਰਾਜਾ ਕੋਈ ਗਲਤੀ ਨਹੀਂ ਕਰ ਸਕਦਾ। ਇਸ ਦੇ ਲਈ ਔਰ ਇਹ ਵੀ ਯਾਦ ਦਹਾਨੀ ਕਰਵਾਈ ਕਿ ਜਿਸ ਕਾ ਰਾਜ ਤਿਸੇ ਕਾ ਸੁਪਨਾ। ਗੁਲਾਮੀ ਨੂੰ ਆਈਡੈਂਟੀਫਾਈ ਵੀ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ। 3 ਚੀਜ਼ਾਂ ਜਿਹੜਾ ਅੱਜ ਸਾਡਾ ਇੱਕ ਵੱਡਾ ਹਿੱਸਾ ਉਸ ਦਾ ਸ਼ਿਕਾਰ ਹੈ, ਖੁਰਾਕ, ਪਹਿਰਾਵਾ, ਬੋਲੀ। ਜਦੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਖੱਤਰੀਆਂ ਤਾਂ ਧਰਮ ਛੋੜਿਆ ਮਲੇਛ ਭਾਖਿਆ ਗਈ, ਕਿ ਇੱਕ ਪਾਸੇ ਹਮਲਾਵਰਾਂ ਨੂੰ ਮਲੇਛ ਐਲਾਨਿਆ ਹੋਇਆ, ਪਰ ਜਿਹੜਾ ਇਹਨਾਂ ਦਾ ਕੰਮ ਸੀ ਕਿ ਇਹਨਾਂ ਨੇ ਡਿਫੈਂਡ ਕਰਨਾ, ਇਹ ਛੱਡ ਕੇ ਉਹਨਾਂ ਦੀ ਜ਼ਬਾਨ ਨੂੰ ਕਬੂਲਿਆ ਹੋਇਆ। ਉਹ ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਹਾਰੀ, ਸਭ ਮੀਆਂ ਬਣੇ ਹੋਏ ਨੇ, ਬੋਲੀ ਹੋਰ ਬੋਲ ਰਹੇ ਨੇ। ਪਹਿਰਾਵਾ, ਨੀਲ ਬਸਤਰ ਲੈ ਪੈਰ, ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਛ ਧਾਨ ਲੈ ਪੂਜਾ ਪੁਰਾਣ, ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ। ਤੁਸੀਂ ਆਸਾ ਦੀ ਆਵਾਜ਼ ਪੜ੍ਹਦੇ ਹੋ ਕਿ ਇੱਕ ਪਾਸੇ ਉਹ ਮਲੇਛ ਨੇ ਉਹਨਾਂ ਦਾ ਨੀਲਾ ਪਹਿਰਾਵਾ ਜਿਹੜਾ ਕੋਟ ਡਰੈਸ ਹੈ ਉਸ ਨੂੰ ਕੰਡੈਮ ਕਰਦੇ ਨੇ, ਪਰ ਉਹੀ ਪਹਿਨ ਕੇ ਜਾ ਕੇ ਉਹਨਾਂ ਦੇ ਦਰਬਾਰਾਂ 'ਚ ਜਿਹੜਾ ਉਹਨਾਂ ਮਲੇਛ ਜਿਹਨਾਂ ਨੂੰ ਕਹਿੰਦੇ ਨੇ ਉਹਨਾਂ ਦੇ ਧਾਨ ਨਾਲ ਜਿਹੜਾ ਉਹ ਆਪਣਾ ਗੁਜ਼ਰ ਕਰਦੇ ਨੇ। ਔਰ ਇਹੀ ਖੁਰਾਕ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਹੁਣ ਹਲਾਲ, ਕਿਉਂਕਿ ਉਹਦੇ 'ਚ ਕਲਮਾ ਪੜ੍ਹਿਆ ਜਾਂਦਾ ਹੈ। ਪਰਸ਼ੀਅਨ ਅਰਬੀ ਨੂੰ ਇਹਨਾਂ ਨੇ ਅਭਾਖਿਆ ਡਿਕਲੇਅਰ ਕੀਤਾ ਹੋਇਆ ਸੀ ਬ੍ਰਾਹਮਣਾਂ ਨੇ। ਈਵਨ ਤੁਸੀਂ 47 ਤੋਂ ਪਹਿਲਾਂ ਦੇ ਪੰਜਾਬ 'ਚ ਦੇਖੋ, ਜਿੱਥੇ 38 ਜ਼ਿਲ੍ਹੇ ਸੀ ਪੰਜਾਬ ਦੇ, ਬਹੁਤੇ ਸਕੂਲਾਂ 'ਚ ਲਗਭਗ 40% ਫਾਰਸੀ ਪੜ੍ਹਾਉਣ ਵਾਲੇ ਸਿੱਖ ਟੀਚਰ ਸੀ, ਜਾਂ ਬਾਕੀ ਮੁਸਲਮਾਨ ਸੀ। ਹਿੰਦੂ ਉਦੋਂ ਵੀ ਨਹੀਂ ਸੀ ਪੜ੍ਹਦਾ, ਕਿਉਂਕਿ ਲੇਕਿਨ ਇੱਧਰ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਉਹ ਜਿਹੜਾ ਕਲਮਾ ਪੜ੍ਹ ਕੇ ਮਾਰਿਆ ਹੋਇਆ ਉਹਨੂੰ ਖਾਂਦੇ ਨੇ, ਤੇ ਇੱਧਰ ਚੌਕੇ ਉੱਪਰ ਕਿਸੇ ਨੇ ਜਾਣਾ, ਇੱਧਰ ਹੋਰ ਡਰਾਮਾ ਕਰ ਰਹੇ ਨੇ। ਸੋ ਇਹ ਜਿਹੜਾ ਸਫ਼ਰ ਹੈ, ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਸਿੱਖੀ ਦੇ ਵਿੱਚ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾ। ਡਿਊਲਿਜ਼ਮ ਨਹੀਂ ਹੈ ਕਿ ਉਹਨੇ ਕ੍ਰੀਏਟ ਕੀਤਾ, ਉਹ ਕਿਤੇ ਨਹੀਂ ਗਿਆ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਬਲਿਹਾਰ ਕੁਦਰਤ ਦੇ ਵਿੱਚ ਵਸਿਆ ਹੋਇਆ, ਤੇ ਇੱਥੇ ਆਸਣ ਲੋਏ ਲੋਏ ਭੰਡਾਰ, ਹਰ ਕੰਟੀਨੈਂਟ ਦੇ ਵਿੱਚ, ਹਰ ਆਈਲੈਂਡ ਦੇ ਵਿੱਚ, ਹਰ ਖੂੰਜੇ ਦੇ ਵਿੱਚ ਉਹ ਬੈਠਾ। ਉਹਨੇ ਜਦੋਂ ਕ੍ਰੀਏਟ ਕੀਤਾ, ਉਹ ਸ਼ਿਵ ਜੀ ਵਿਸ਼ਨੂੰ ਬ੍ਰਹਮਾ ਨਹੀਂ ਹੈ ਕਿ ਰੋਜ਼ਾਨਾ ਚੈੱਕ ਕਰ ਰਿਹਾ ਕਿਹੜਾ ਭੁੱਖਾ ਸੁੱਤਾ ਹੈ, ਕਿਹੜਾ ਰੱਜਿਆ ਹੋਇਆ। ਇੱਕੋ ਵਾਰ ਹੀ ਕ੍ਰੀਏਸ਼ਨ ਵੀ ਇੱਕੋ ਵਾਰ ਕੀਤਾ, ਪਸਾਓ ਇੱਕੋ ਕਵਾਓ, ਇੱਕੋ ਵਾਰੀ ਕੋਇਆ, 4 ਚਫੇਰੇ ਤਿਸਤੇ ਹੋਏ ਲੱਖ ਦਰਿਆਓ। ਕ੍ਰੀਏਸ਼ਨ ਵੀ ਇੱਕ ਕੂਣ ਦੇ ਨਾਲ, ਔਰ ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੋ ਵਾਰੀ ਸਾਰਾ ਖਜ਼ਾਨਾ ਭਰ ਦਿੱਤਾ ਹੈ। ਕਰ ਕਰ ਵੇਖਿਆ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾ। ਉਹ ਟਰੂਥ ਹੈ, ਐਬਸੋਲਿਊਟ ਟਰੂਥ ਹੈ। ਐਬਸੋਲਿਊਟ ਟਰੂਥ ਦੀ ਕੁੱਖ ਚੋਂ ਫਾਲਸੂਟ ਜਨਮ ਨਹੀਂ ਲੈ ਸਕਦਾ। ਇਸ ਲਈ ਇਹ ਦੁਨੀਆ ਉਸ ਦੀ ਹੈ, ਉਸ ਦੀ ਸਾਜੀ ਹੋਈ ਹੈ। ਸਾਨੂੰ ਮਨੁੱਖਾ ਜਨਮ ਮਿਲਿਆ, ਅਸੀਂ ਇਸ ਦੁਨੀਆ ਦੇ ਵਿੱਚ ਆਏ ਹਾਂ। ਸਾਡੇ ਜ਼ਿੰਮੇ ਫਰਜ਼ ਹੈ, ਉਹ ਫਰਜ਼ ਜਿਹੜਾ ਸੱਚ, ਹੱਕ, ਇਨਸਾਫ ਦੇ ਨਿਜ਼ਾਮ ਨੂੰ ਕਾਇਮ ਕਰਨ ਦੇ ਲਈ ਬਹੁਤ ਜ਼ਰੂਰੀ ਹੁੰਦਾ। ਔਰ ਉਸ ਨੂੰ ਜਦੋਂ ਗੁਰੂ ਅਰਜਨ ਸਾਹਿਬ ਨੇ ਡਿਫਾਈਨ ਕੀਤਾ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਉੱਠਿਆ, ਇਹ ਹੋਆ ਹਲੇਮੀ ਰਾਜ ਜਿਉ। ਕਿ ਨਿਰੰਕਾਰ ਨੂੰ ਕੀ ਚੰਗਾ ਲੱਗੇ, ਮਿਹਰਬਾਨ ਦਾ ਹੁਕਮ ਹੈ, ਉਸ
ਨਿਰੰਕਾਰ ਦਾ ਜਿਹਨੇ ਇਹ ਧਰਤੀ ਸਾਜੀ ਹੈ ਕਿ ਪੈ ਕੋਈ ਨਾ ਕਿਸੇ ਰਿੰਝਾਣ ਦਾ ਨੰਗੇ ਨਾਲ ਹੈ ਤੰਗ ਕਰਨਾ ਉਹਨੂੰ ਕਹਿੰਦੇ ਨੇ ਕਿ ਇਹ ਮਿਹਰਬਾਨ ਦੀ ਬਣਾਈ ਹੋਈ ਧਰਤੀ ਹੈ, ਕੋਈ ਇੱਥੇ ਕਿਸੇ ਨੂੰ ਰਿੰਝਾਏਗਾ ਨਹੀਂ, ਤੰਗ ਨਹੀਂ ਕਰੇਗਾ, ਸਭ ਸੁਖਾਲੀ ਉੱਠੀ ਹੈ, ਸਾਰੇ ਸੁਖੀ ਵਸਣ। ਇਹ ਹਲੇਮੀ ਰਾਜ ਹੈ। ਜਦੋਂ ਖਾਲਿਸਤਾਨ ਦੀ ਗੱਲ ਅਸੀਂ ਕਰਦੇ ਹਾਂ, ਅਸੀਂ ਕੋਈ ਇਸ ਕਿਸਮ ਦਾ ਕਾਨਸੈਪਟ ਨਹੀਂ ਦੇ ਰਹੇ ਕਿ ਕੁਝ ਜ਼ਿਲ੍ਹਿਆਂ ਦਾ ਰਾਜ ਪ੍ਰਬੰਧ ਜਿੱਥੇ ਜਿਹਦਾ ਹੈਡ ਆਫ ਦਾ ਸਟੇਟ ਪੱਗਵਾੜਾ ਹੋਏ, ਉਹ ਮਨਮੋਹਨ ਸਿੰਘ 10 ਸਾਲ ਬੈਠਾ ਰਿਹਾ ਉੱਥੇ ਘੁੱਗੂ ਬਣ ਕੇ, ਇੱਥੇ ਅੱਜ ਉਹਨੂੰ ਫਖਰੇ ਕੌਮ ਬਣਾਇਆ ਹੋਇਆ ਸੀ, 5 ਵਾਰ ਮੁੱਖ ਮੰਤਰੀ ਬਣਿਆ, ਕੀ ਜੜ੍ਹਾਂ 'ਚ ਤੇਲ ਦਿੱਤਾ ਸਾਰੇ ਟੱਬਰ ਨੇ, ਕੋੜਵੇਂ ਨੇ, ਹੁਣ ਗਲ 'ਚ ਤਖਤੀ ਪਾ ਕੇ ਕਬੂਲ ਹੈ ਕਬੂਲ ਹੈ ਕਬੂਲ ਹੈ ਕਰ ਰਹੇ ਨੇ। ਇਹ ਜਦੋਂ ਅਸੀਂ ਖਾਲਿਸਤਾਨ ਦੀ, ਔਰ ਬੜੀ ਦਿਲਚਸਪ ਗੱਲ ਭੈਣ ਜੀ ਸ਼ਾਇਦ ਹਰਲੀਨ ਕੌਰ ਜਿਨ੍ਹਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦਾ ਹਵਾਲਾ ਦਿੱਤਾ, ਮੈਨੂੰ ਲੱਗਾ ਵੀ ਬੜਾ ਸਟਰੋਂਗ ਆਰਗੂਮੈਂਟ ਹੈ, ਕਿਉਂਕਿ ਇੱਕ ਅੱਜ ਵੀ ਉਹ ਲੋਕ ਨੇ ਜਦੋਂ ਖਾਲਿਸਤਾਨ ਦੀ ਵਾਇਬਿਲਿਟੀ ਦੀ ਗੱਲ ਹੁੰਦੀ ਹੈ ਤੇ ਉਹਨਾਂ ਦਾ ਇਹ ਯਤਨ ਹੁੰਦਾ ਹੈ ਕਿ ਜੀ ਛੋਟਾ ਜਿਹਾ 50,365 ਸਕੁਅਰ ਕਿਲੋਮੀਟਰ ਹੈ ਹੀ ਕੁਛ ਨਹੀਂ ਹੈ, ਨਾ ਸੋਨਾ ਹੈ, ਨਾ ਚਾਂਦੀ ਹੈ, ਨਾ ਕੋਲ ਹੈ, ਨਾ ਕੋਈ ਸਮੁੰਦਰ ਹੈ, ਨਾ ਕੋਈ ਦੂਸਰਾ। ਹੁਣ ਗੁਰੂ ਕਲਗੀਧਰ ਪਾਤਸ਼ਾਹ ਆਪਣੀ ਮੌਜ ਦੇ ਵਿੱਚ ਅਨੰਦਪੁਰ ਦੀਆਂ ਸ਼ਿਵਾਲਿਕ ਦੀਆਂ ਹਿਲਸ ਦੇ ਉਸ ਥਾਂ ਤੇ ਠੰਡੀ ਹਵਾ ਦੇ ਵਿੱਚ ਸਿੰਘਾਂ ਦੇ ਨਾਲ ਚਰਚਾ ਚੱਲ ਰਹੀ ਹੈ ਵੀ ਰਾਜ ਤੁਹਾਨੂੰ ਅਸੀਂ ਈਸਟ ਦਾ ਵੀ ਦਿੱਤਾ, ਦੱਖਣ ਦਾ ਵੀ ਦਿੱਤਾ। ਖਾਲਸਾ ਕਹਿ ਰਿਹਾ ਕਿ ਜੀ ਨਹੀਂ, ਸਾਨੂੰ ਵੈਸੇ ਮਾਝਾ ਮਾਲਵਾ ਦੁਆਬਾ ਚਾਹੀਦਾ ਹੈ, ਅਸੀਂ ਦੂਰ ਨਹੀਂ ਜਾਣਾ ਕਿਤੇ। ਔਰ ਮੈਂ ਕਈ ਵਾਰ ਇਹ ਦੇਖਦਾ ਹੈ ਜਦੋਂ ਅਸੀਂ ਦਿੱਲੀ ਫਤਿਹ ਦੀ ਗੱਲ ਕਰਦੇ ਹਾਂ ਜਾਂ ਸਹਾਰਨਪੁਰ ਜਾਂ ਦੂਜਾ, ਕਿਵੇਂ ਖਾਲਸਾ ਸਾਜਨਾ ਦਿਵਸ ਮੌਕੇ ਜਾਂ ਹੋਲਾ ਮਹੱਲਾ ਮੌਕੇ ਖਾਲਸਾ ਪਰਤ ਆਉਂਦਾ ਸੀ। ਤੇ ਇਸ ਗੱਲ ਦਾ ਧਿਆਨ ਜ਼ਰੂਰ ਰਹਿਣਾ ਚਾਹੀਦਾ ਹੈ ਕਿ ਇੱਕ ਤੁਹਾਡੇ ਕੋਲ ਨਿਊਕਲੀਅਸ ਹੁੰਦਾ ਹੈ। ਜਿਵੇਂ ਅੱਜ ਜਦੋਂ ਕੋਈ ਵੀ ਪ੍ਰੋਟੋਟਾਈਪ ਤਿਆਰ ਕੀਤਾ ਜਾਂਦਾ ਹੈ, ਉਹ ਮਾਡਲ ਬਾਅਦ 'ਚ ਕਿਸ ਲੈਵਲ ਤੇ ਜਾਂਦਾ ਕਿ ਜਿੱਥੇ ਤੁਸੀਂ ਉਸ ਧਰਤੀ ਦੇ ਉੱਤੇ ਜਿਨ੍ਹਾਂ ਨੇ ਇਤਿਹਾਸ ਸਿਰਜਿਆ, ਔਰ ਜਿਸ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਆ, ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਹੁਣ ਉਸ ਧਰਤੀ ਦੇ ਉੱਤੇ ਸਵਾਣੀਆਂ ਸੁਖਮਣੀ ਦਾ ਪਾਠ ਪੜ੍ਹਦੇ ਆ, ਰਿੜਕਦੀਆਂ ਨੇ, ਉਹੀ ਫਿਜ਼ਾ ਦੇ ਅੰਦਰ ਧੰਨ ਗੁਰੂ ਨਾਨਕ ਵਸਦਾ ਉਹੀ। ਔਰ ਜਦੋਂ ਪ੍ਰੋਫੈਸਰ ਪੂਰਨ ਸਿੰਘ ਉਸ ਐਂਗਲ ਨੂੰ ਦੇਖਦੇ ਨੇ ਤੇ ਉਹ ਜਦੋਂ ਭਾਵੇਂ ਅੱਜ ਉਹਨੂੰ ਡਿਫਰੈਂਟਲੀ ਇੰਟਰਪ੍ਰੇਟ ਕੀਤਾ ਜਾਂਦਾ, ਰਾਂਝੇ ਜੋ ਵੀ ਉਹਨਾਂ ਨੂੰ ਗੁਰੂ ਨਾਨਕ ਦਾ ਸਿੱਖ ਨਜ਼ਰ ਆਉਂਦਾ। ਉਹ ਕਹਿੰਦੇ ਨੇ ਵੀ ਜਦੋਂ ਜੋਗੀ ਦੇ ਟਿੱਲੇ ਤੇ ਗਿਆ, ਜਿਹੜਾ ਰੋਹਤਾਸ ਦੇ ਨੇੜੇ ਜੋਗੀਆਂ ਦਾ ਟਿੱਲਾ ਹੈ, ਉਹਦਾ ਕੰਨ ਪਾੜ ਕੇ ਉਹਨੇ ਜੋਗ ਦੀ ਦੀਕਸ਼ਾ ਦੇ ਕੇ ਆਪਣੀ ਸੰਨਿਆਸ ਦੀ ਪਾਬੰਦੀ ਲਾਈ ਤੇ ਉਹਨੇ ਕਿਹਾ ਵੀ ਨਹੀਂ, ਮੈਂ ਤਾਂ ਇਸ ਲਈ ਤਾਂ ਜੋਗ ਲਿਆ ਹੀ ਨਹੀਂ ਹੈ, ਮੇਰਾ ਤਾਂ ਹੋਰ ਮਿਸ਼ਨ ਹੈ। ਤੇ ਉਹ ਕਹਿੰਦਾ ਫਿਰ ਤੂੰ ਜੋਗੀ ਨਹੀਂ। ਹੁਣ ਉਹ ਉੱਥੇ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ, ਉਹਨੂੰ ਰਾਂਝਾ ਕਹਿੰਦਾ ਵੀ ਹੁਣ ਮੇਰੇ ਜਿਹੜੇ ਕੰਨ ਤੂੰ ਪਾੜੇ ਨੇ ਨਾ, ਇਹਨਾਂ ਨੂੰ ਸਬੂਤੇ ਕਰ। ਤੇ ਉਹ ਕਹਿੰਦੇ ਨੇ ਗੁਰੂ ਨਾਨਕ ਦੇ ਸਿੱਖ ਨੂੰ ਹੱਥ ਪਾ ਗੋਰਖਨਾਥ ਡਾਢਾ ਪਛਤਾਇਆ। ਹੁਣ ਇਹ ਇੰਨੀ ਖੂਬਸੂਰਤ ਗੱਲ ਹੈ ਕਿ ਡਿਫਾਈਸ, ਚੈਲੰਜ, ਸ਼ਹਾਦਤ ਤਾਂ ਉਦੋਂ ਹੀ ਨਿਕਲਦੀ ਹੈ। ਬੇਸ਼ੱਕ ਇਸ ਦੀਆਂ ਜਦੋਂ ਅਸੀਂ ਲਿੰਗੁਇਸਟਿਕ ਰੂਟਸ ਦੇਖਾਂਗੇ, ਸ਼ਹੀਦ ਲਫ਼ਜ਼ ਅਰਬੀ ਦਾ ਪਰਸ਼ੀਅਨ 'ਚ ਆਇਆ ਜਿਸ ਦਾ ਮਤਲਬ ਹੈ ਗਵਾਹੀ ਦੇਣਾ। ਅੱਜ ਵੀ ਆਮ ਜਦੋਂ ਦੁਨਿਆਵੀ ਅਦਾਲਤਾਂ 'ਚ ਸਾਡੇ ਵੀਰ ਭੈਣਾਂ ਖੱਜਲ ਖੁਆਰ ਹੁੰਦੇ ਨੇ, ਜੀ ਉਹਨੇ ਮੇਰੇ ਖਿਲਾਫ ਸ਼ਹਾਦਤ ਦਿੱਤੀ, ਮੈਂ ਉਹਦੇ ਖਿਲਾਫ ਸ਼ਹਾਦਤ ਦਊਂ। ਹੁਣ ਇਨਫੈਕਟ ਸ਼ਹਾਦਤ ਆਇਆ ਉੱਥੋਂ ਹੀ ਹੈ, ਗਵਾਹੀ। ਔਰ ਉਹਨਾਂ ਦਾ ਇਹ ਮੰਨਣਾ ਹੈ ਇਸਲਾਮ ਦੇ ਵਿੱਚ, ਬੇਸ਼ੱਕ ਇਹਦੇ ਨਾਲ ਰਿਵਾਰਡ ਜੁੜਿਆ ਹੋਇਆ ਹੈ, ਬਹਿਸ਼ਤ ਹੈ, ਬਹਿਸ਼ਤ ਦੇ ਦਰਵਾਜ਼ੇ ਖੁੱਲ੍ਹਦੇ ਨੇ, ਔਰ ਉਹਨਾਂ ਨੇ ਆਪਣੀ ਇਨਾਮਾਂ ਦੀ ਜਿਹੜੀ ਆ ਲੰਬੀ ਲਿਸਟ ਰੱਖੀ ਹੋਈ ਹੈ। ਸ਼ਹੀਦ ਲਫ਼ਜ਼ ਉਹਨਾਂ ਦਾ, ਪਰ ਸਿੱਖੀ ਦੇ ਵਿੱਚ ਆ ਕੇ ਸ਼ਹੀਦ ਦਾ ਮਤਲਬ ਬਿਲਕੁਲ ਡਿਫਰੈਂਟ ਹੋ ਜਾਂਦਾ ਹੈ। ਇੱਥੇ ਸ਼ਹਾਦਤ ਪਿਆਰੇ ਨੂੰ ਰਿਝਾਣੇ, ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਮਰਦੇ ਆਏ ਹਾਂ, ਅਸੀਂ ਮਰ ਰਹੇ ਹਾਂ, ਅਸੀਂ ਮਰਦੇ ਰਹਾਂਗੇ, ਇਹ ਨਹੀਂ ਹੈ। ਇਹ ਕੋਈ ਉਸ ਕਿਸਮ ਦਾ ਚਾਅ ਨਹੀਂ ਹੈ। ਔਰ ਇਹਦੀ ਬੜੀ ਖੂਬਸੂਰਤ ਗੱਲ, ਜਦੋਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਆਪਣੇ 29 ਹੋਰ ਸਿੰਘਾਂ ਦੇ ਨਾਲ ਐਕਸੈਪਸ਼ਨ ਮੰਗਦੇ ਨੇ ਸਰਬੱਤ ਖਾਲਸਾ ਦੇ ਇਕੱਠ ਤੋਂ ਕਿ ਜੀ ਅਬਦਾਲੀ ਆ ਰਿਹਾ, ਅਸੀਂ ਜੰਗ ਮਚਾਣੀ ਹੈ, ਅਕਾਲ ਤਖਤ ਨੂੰ ਡਿਫੈਂਡ ਕਰਨਾ, ਉਹਨਾਂ ਨੂੰ ਉਹ ਆਗਿਆ ਦਿੰਦੇ ਨੇ। ਔਰ ਇਹ ਸਾਡਾ ਇਤਿਹਾਸਕ ਸੋਰਸ ਕਹਿੰਦੇ ਨੇ। ਹੁਣ ਉਹਨਾਂ ਦਾ ਰਿਜ਼ੋਲਵ ਕੀ ਹੈ? ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਕਿ ਜਦੋਂ ਸ਼ਹਾਦਤ ਹੋਏਗੀ, ਜਦੋਂ ਸ਼ਹੀਦੀ ਹੋਏਗੀ, ਇਹ ਗਵਾਹੀ ਹੋਏਗੀ ਅਕਾਲ ਪੁਰਖ ਦੀ ਦਰਗਾਹ ਦੇ ਅੰਦਰ। ਔਰ ਇਹ ਬ੍ਰੌਡਰ ਸ਼ਹੀਦ ਦਾ ਮਤਲਬ ਇਹੀ ਹੈ ਕਿ ਭਾਈ ਉਹ ਗਵਾਹੀ ਅਕਾਲ ਪੁਰਖ ਦੇ ਦਰਗਾਹ ਦੇ ਅੰਦਰ ਇਹ ਸ਼ਹਾਦਤ ਦੇ ਤੌਰ ਤੇ ਹੈ ਕਿ ਧਰਤੀ ਦੇ ਜਿਸ ਖਿੱਤੇ ਚੋਂ
ਇਹ ਰੂਹ ਆਈ ਹੈ, ਉਹਦਾ ਨਿਜ਼ਾਮ ਇੰਨਾ ਭ੍ਰਿਸ਼ਟਿਆ ਜਾ ਚੁੱਕਾ ਹੈ ਕਿ ਉਹਨੂੰ ਬਦਲਣ ਦੀ ਲੋੜ ਹੈ। ਫਿਰ ਅਕਾਲ ਪੁਰਖ ਰਹਿਮਤ ਕਰਦਾ ਹੈ ਔਰ ਉਸ ਨਿਜ਼ਾਮ ਨੂੰ ਬਦਲਣ ਦੇ ਲਈ ਕੋਈ ਸੂਰਮੇ ਪੈਦਾ ਹੁੰਦੇ ਨੇ। ਔਰ ਇਹੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਅਹਿਮਦਾਬਾਦ ਸ਼ਹਿਰ ਦੇ ਅੰਦਰ ਖਲੋ ਕੇ ਕਹੀ ਸੀ ਕਿ ਆਣ 78 ਜਾਣ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ ਸਾਲਾਂ ਦੀ ਗਿਣਤੀ ਨਹੀਂ ਹੈ। ਸਾਡੇ ਲੱਗੇ ਹੁੰਦੇ ਨੇ ਸਕਾਲਰ, ਕਦੇ ਕੋਈ ਸਰਦਾਰ ਬਘੇਲ ਸਿੰਘ ਨਾਲ ਜੋੜ ਰਿਹਾ ਹੁੰਦਾ ਕਿ ਰਾਜੇ ਰਾਣੇ ਇਹ 4 ਦਿਨਾਂ ਦੇ ਲੋਕ ਹੁੰਦੇ ਨੇ। ਜ਼ੁਲਮ ਕਰਨ ਵਾਲੇ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇ ਅੰਦਰ ਰੋਮਨ ਐम्पायर, ਬੈਬਲੀਓਨਿਕ ਸਿਵਲਾਈਜੇਸ਼ਨ, ਅੱਜ ਕੱਲ੍ਹ ਡਮਸਕਸ ਦਾ ਜ਼ਿਕਰ ਚੱਲ ਰਿਹਾ ਹੈ, ਕਿੰਨੀ ਵੱਡੀ ਸੀਰੀਅਨ ਸਿਵਲਾਈਜੇਸ਼ਨ, ਓਟੋਮਨ ਐम्पायर, ਜਿਹੜਾ ਸਭ ਤੋਂ ਵੱਡਾ ਇਨਸਾਨੀ ਤਾਰੀਖ ਦਾ ਅੱਜ ਤੱਕ ਐम्पायर ਹੋਇਆ, ਜਿਹਨੇ ਯੂਰਪ ਦੇ ਨੂੰ ਵੀ ਦਾ ਵੀ ਇੱਕ ਵੱਡਾ ਹਿੱਸਾ ਕੰਕਰ ਕੀਤਾ, ਅਫਰੀਕਾ 'ਚ ਵੀ ਪਹੁੰਚੇ, ਏਸ਼ੀਆ 'ਚ ਵੀ ਪਹੁੰਚੇ। ਪਰ ਇੱਥੇ ਪਏ ਤੋਂ ਕਹਾਂ ਪੇ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਕਿੱਥੇ ਗਏ ਉਹ ਸਾਰੇ। ਹੁਣ ਇਹ ਸਾਰਾ ਜਿਹੜੀ ਤਬਦੀਲੀ ਹੈ ਦੂਸਰੇ ਪਾਸੇ ਉਹ ਨੇ ਜਿਹੜੇ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦੇ ਆ, ਜਿਨ੍ਹਾਂ ਨੂੰ ਸ਼ਹਾਦਤ ਇਸ ਲਈ ਕਬੂਲ ਹੈ ਕਿ ਗੁਰੂ ਦੇ ਪਿਆਰ ਦੇ ਵਿੱਚ ਉੱਥੇ ਆਪਣਾ ਆਪਾ ਕੁਰਬਾਨ ਕਰਨਾ, ਇਹ ਲੱਗਦਾ ਇਹ ਵੀ ਇਸ਼ਕ ਦਾ ਇੱਕ ਪੜਾਅ ਸਮਝੀ ਆਪਣਾ ਪ੍ਰੀਤਮ ਜਿੱਥੇ ਰਿਝਾਈਦਾ ਹੈ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਉਹਦੇ ਹੁਕਮ ਵਿੱਚ ਸ਼ੁਕਰ ਮਨਾਈਦਾ ਹੈ। ਉਹ ਭਾਵੇਂ ਫਿਰ ਕਿਤੇ ਰਹਿ ਕੇ ਜੇਲ੍ਹਾਂ ਦੇ ਭਾਈ ਸਾਹਿਬ ਰਣਜੀਤ ਸਿੰਘ ਜੀ ਦਾ ਜ਼ਿਕਰ ਹੋਇਆ, ਸੱਚਮੁੱਚ ਜੇ ਤੁਸੀਂ ਜੇਲ੍ਹ ਚਿੱਠੀਆਂ ਪੜ੍ਹਦੇ ਹੋ ਤਾਂ ਫਿਰ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਪਿਆਰੇ ਨੂੰ ਰਿਝਾਉਣ ਦੇ ਲਈ ਸਿੱਖੀ ਦਾ ਰਸਤਾ, ਕੁਰਬਾਨੀ ਦਾ ਰਸਤਾ ਕੀ ਹੈ ਔਰ ਕਿਸੇ ਕਾਜ਼ ਲਈ ਜਿਉਣਾ, ਇਹ ਕਈ ਵਾਰ ਸ਼ਹਾਦਤ ਦਾ ਬਹੁਤ ਵੱਡਾ ਰੁਤਬਾ ਹੈ। ਔਰ ਇਸ ਕੋਈ ਸ਼ੱਕ ਨਹੀਂ ਹੈ ਕਿ ਮੌਜੂਦਾ ਦੌਰ 'ਚ ਸਾਡੇ ਇਹਨਾਂ 40 ਵਰ੍ਹਿਆਂ ਜਾਂ ਲਗਭਗ 46 ਸਾਲ ਜੇ 1978 ਤੋਂ ਕਹੀਏ 18ਵੀਂ ਸਦੀ ਦੇ ਇਤਿਹਾਸ ਨੂੰ ਦੁਹਰਾਇਆ। ਜਿਹੜੇ ਲੋਕ ਇਹ ਕਹਿੰਦੇ ਸਨ ਕਿ ਜੀ ਇਹ ਅਰਦਾਸ ਜੋ ਲਿਖਿਆ ਹੈ ਕਦੇ ਸੱਚ ਵੀ ਹੈ, ਆਮ ਜਿਹੜੀ ਸਾਡੀ ਜਨਰੇਸ਼ਨ ਹੈ, ਅਸੀਂ ਸਕੂਲਾਂ ਦੇ ਵਿੱਚ ਖਾਸ ਤੌਰ ਤੇ ਜਿੱਥੇ ਆਰੀਆ ਸਮਾਜੀ ਸਕੂਲ ਸਨ, ਕਿਸ ਕਿਸਮ ਦੇ ਜੋਕ ਉਹਨਾਂ ਨੇ ਬਣਾਏ ਹੋਏ ਸੀ। ਪਰ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਕੁਛ ਦਰਜਨ ਸਾਥੀ ਸਿੰਘਾਂ ਨੇ ਜਿਸ ਕਦਰ ਜੰਗ ਮਚਾਇਆ, ਜੰਗ ਦੇ ਵਿੱਚ ਜੂਝੇ, ਦੁਸ਼ਮਣ ਦਾ ਜਰਨੈਲ ਇਹ ਕਹਿਣ ਤੇ ਮਜਬੂਰ ਹੁੰਦਾ ਗਿਵਿੰਗ ਦ ਐਡਵਰਸਰੀ ਹਿਸ ਡਿਊ, ਦੇ ਫਾਟ ਟੂ ਦ ਲਾਸਟ ਬ੍ਰੈਥ ਐਂਡ ਬੁਲਟ। ਇਤਿਹਾਸ ਚੇਂਜ ਕਰਕੇ ਰੱਖ ਦਿੱਤੇ। ਇੱਕ ਪਾਕਿਸਤਾਨੀ ਪੇਪਰ ਨੇ ਵੀ ਛਾਪਿਆ, ਦਿੱਲੀ ਦੇ ਪੇਪਰ ਨੇ ਵੀ ਛਾਪਿਆ, ਇੱਕ ਕਿਸੇ ਮੁਸਲਮਾਨ ਨੇ ਲੈਟਰ ਟੂ ਦਾ ਐਡੀਟਰ ਲਿਖਿਆ ਉਹਨਾਂ ਜ਼ਮਾਨਿਆਂ ਜਦੋਂ ਸੈਂਸਰ ਸੀ। ਉਹਨੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਰੋਟ the history of coming hundreds of years on the night of June 5th, ਕਿ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਸੰਤ ਪਿੰਡਾਂ ਵਾਲਿਆਂ ਨੇ ਆਉਣ ਵਾਲੇ ਸੈਂਕੜੇ ਸਾਲਾਂ ਦਾ ਇਤਿਹਾਸ ਲਿਖਿਆ। ਇਹ ਡਾਈਵਰਸ਼ਨ ਹੁੰਦੀ ਹੈ। ਔਰ ਮੈਂ ਬਹੁਤ ਵਾਰ, ਹਾਲਾਂ ਸਾਡਾ ਇੱਕ ਤਬਕਾ ਗਦਰ ਮੂਵਮੈਂਟ ਜਾਂ ਕੂਕਾ ਮੂਵਮੈਂਟ ਜਾਂ ਉਸ ਦੇ ਨਾਲ ਅਸੀਂ ਖਾਲਿਸਤਾਨ, ਜਾਂ ਇਹ ਠੀਕ ਹੈ ਕਿ ਭਾਵਨਾ ਉਹਨਾਂ ਦੀ ਵੀ ਕੁਰਬਾਨੀ ਵਾਲੀ ਸੀ, ਉਹਨਾਂ ਦੀ ਮੋਟੀਵੇਸ਼ਨ ਸਿੱਖੀ ਸੀ। ਉਹ ਭਾਵੇਂ ਕੂਕੇ ਸਨ, ਭਾਵੇਂ ਗਦਰੀ ਸਨ, ਜਾਂ ਭਗਤ ਸਿੰਘ ਸੀ ਜਾਂ ਸਰਾਭਾ ਸੀ। ਪਰ ਮੈਨੂੰ ਇਹ ਲੱਗਦਾ ਕਿ ਭਾਈ ਮਹਾਰਾਜ ਸਿੰਘ ਤੋਂ ਬਾਅਦ 1849 'ਚ ਸਾਡਾ ਰਾਜ ਜਾਂਦਾ ਹੈ। ਪਹਿਲਾ ਰਿਬੈਲੀਅਨ ਜਿਹੜਾ ਭਾਈ ਮਹਾਰਾਜ ਸਿੰਘ ਨੇ ਝੰਡਾ ਚੁੱਕਿਆ, ਉਹਦੇ ਤੋਂ ਬਾਅਦ ਜੇ ਡਾਇਰੈਕਟਲੀ ਸਿੱਖ ਰਾਜ, ਖਾਲਸਾ ਰਾਜ, ਖਾਲਿਸਤਾਨ ਦੀ ਪੋਜੀਸ਼ਨ ਕਿਸੇ ਨੇ ਆਰਟੀਕੂਲੇਟ ਕੀਤੀ ਹੈ ਤੇ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਕੀਤੀ ਹੈ। ਵਿਚਕਾਰ 98 ਸਾਲ ਦਾ ਜਿਹੜਾ ਅੰਗਰੇਜ਼ੀ ਰਾਜ ਦੇ ਖਿਲਾਫ ਸੰਘਰਸ਼ ਹੈ, ਅਸੀਂ ਭੰਬਲ ਭੂਸੇ ਦਾ ਸ਼ਿਕਾਰ ਹੋਏ। ਕੁਰਬਾਨੀ ਦਾ ਜਜ਼ਬਾ ਹੋਣ ਦੇ ਬਾਵਜੂਦ ਕਿਵੇਂ ਸਾਡੀ ਈਵਨ ਅਕਾਲੀ ਲਹਿਰ ਅਲਟੀਮੇਟਲੀ ਇੰਡੀਅਨ ਨੈਸ਼ਨਲਿਜ਼ਮ ਦੀ ਭੇਟ ਚੜੀ, ਕਿਸ ਕਿਸਮ ਦਾ ਵਰਤਾਰਾ 47 ਦੇ ਦੌਰ 'ਚ ਹੋਇਆ। ਇੱਕ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਅਸੀਂ ਆ ਫਸੇ। ਤੇ ਉਰਦੂ ਦਾ ਇੱਕ ਕਪਲੇਟ ਮੈਂ ਅਕਸਰ दोहराना है कि वो वक्त भी देखा तारीख की घड़ियों ने, जब लम्हों ने खता की सदियों ने सजा पाई। कई बार ਸੈਕੰਡਾਂ ਦੀਆਂ ਗਲਤੀਆਂ ਕੌਮਾਂ ਨੂੰ ਸਦੀਆਂ ਦੀ ਉਸ ਗੁਲਾਮੀ ਵੱਲ ਧੱਕ ਦਿੰਦੀਆਂ ਨੇ। ਪਰ ਗੁਰੂ ਕਾ ਸਾਜਿਆ ਪੰਥ, ਇਹ ਉਹ ਪੰਥ ਜਿਸ ਪ੍ਰਥਾਏ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸ਼ਬਦ ਜਿੱਤੀ ਸਿੱਧ ਮੰਡਲੀ,
ਕੀਤੋਸ ਆਪਣਾ ਪੰਥ ਨਿਰਾਲਾ। ਪੱਟਾਂ ਦੇ ਸਵਈਏ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਇਹ ਨਿਰਮਲ ਪੰਥ, ਇਹ ਸ਼ਬਦ ਦੇ ਉੱਤੇ ਆਧਾਰਿਤ ਪੰਥ, ਇਹ ਉੱਤਮ ਪੰਥ ਤੇ ਇਹ ਖਾਲਸਾ ਪੰਥ। ਜਿਹੜਾ ਖਾਲਸਾ ਪੰਥ ਸਾਜ ਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ, ਮੇਰੇ ਖਾਲਸਾ। ਔਰ ਉਹਨਾਂ ਪੰਜਾਂ ਦੇ ਅੱਗੇ ਨਤਮਸਤਕ ਹੋ ਕੇ ਅੰਮ੍ਰਿਤ ਦੀ ਦਾਤ, ਚਮਕੌਰ ਦੀ ਗੜੀ ਫਿਰ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਖਾਲਸੇ ਨੂੰ ਗੁਰੂ ਨੇ ਆਪਣਾ ਸਭ ਕੁਝ ਦੇ ਦਿੱਤਾ ਹੈ। ਔਰ ਜਦੋਂ ਅਸੀਂ ਇਹ ਪੜ੍ਹਦੇ ਹਾਂ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ 'ਚ ਓਤ ਪੋਤ ਹੁੰਦੀਆਂ ਨੇ, ਇਵੇਂ ਮੈਂ ਖਾਲਸੇ ਦੇ ਵਿੱਚ ਹੈ। ਖਾਲਸੇ ਦੇ ਲਈ ਜੇ ਜ਼ਿੰਦਗੀ ਹੈ, ਜਿਉਣਾ, ਇਹ ਵੀ ਗੁਰੂ ਦੇ ਪਿਆਰ 'ਚ ਹੈ। ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ ਮੁਕਤ। ਸਾਨੂੰ ਕੋਈ ਮਰਨ ਤੋਂ ਬਾਅਦ ਦੀ ਮੁਕਤੀ ਦੀ ਕੋਈ ਚਾਹਨਾ ਨਹੀਂ ਹੈ। ਮੋਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣਿਆ ਕੋਈ ਨਾ। ਸਾਡੇ ਲਈ ਤਾਂ ਇਹ ਜੀਵਨ, ਔਰ ਇਹ ਜੀਵਨ ਜਿਹੜਾ ਜੀਵਨ ਮੁਕਤ ਸੀ, ਇਹੀ ਤੁਸੀਂ ਸਿੱਧ ਗੋਸ਼ਟ, ਸਿੱਧਾਂ ਦੇ ਨਾਲ ਵੱਡੀ ਡਿਬੇਟ, ਔਰ ਮੈਂ ਰਿਕਮੈਂਡ ਵੀ ਕਰਾਂਗਾ ਕਿ ਬਹੁਤ ਵਾਰ ਜਿਹੜੀਆਂ ਫਿਲਸੋਫੀਕਲ ਬਾਣੀਆਂ ਨੇ ਜਿਨ੍ਹਾਂ 'ਚੋਂ ਕਾਨਸੈਪਟ ਦੀ ਕਲੀਅਰੈਂਸ ਨਿਕਲਦੀ ਹੈ, ਉਹ ਜ਼ਰੂਰ ਪੜ੍ਹੋ। ਔਰ ਸਿੱਧ ਗੋਸ਼ਟ ਇੱਕ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਸਮੁੱਚੀ ਸਿੱਖ ਫਿਲਾਸਫੀ ਨੂੰ, ਸਿੱਖ ਜੀਵਨ ਜਾਚ ਨੂੰ ਬਿਆਨਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਕਿ ਜਿਵੇਂ ਕਮਲ ਚਿੱਕੜ ਦੇ ਵਿੱਚ ਹੈ, ਉਸ ਤੋਂ ਉੱਪਰ ਹੈ। ਸਿੱਖ ਦੁਨੀਆ ਦੇ ਵਿੱਚ ਵਿਚਰਦੇ ਆ, ਆਪਣੇ ਪਰਿਵਾਰਕ, ਸਮਾਜਕ ਸਾਰੇ ਫਰਜ਼ ਪੂਰੇ ਕਰਦੇ ਆ ਵੀ ਉਸ ਤੋਂ ਨਿਰਲੇਪ ਹੈ। ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਹੈ, ਪਰ ਪਾਣੀ ਉਸਦੇ ਖੰਭਾਂ ਨੂੰ ਪੋਹ ਨਹੀਂ ਸਕਦਾ, ਇਵੇਂ ਹੀ ਸੁਰਤ ਸ਼ਬਦ ਦੇ ਵਿੱਚ ਟਿਕੀ ਹੋਇਆ। ਫਿਰ ਉਹ ਕਿਸੇ ਮੁਕਾਮ ਤੇ ਵੀ ਹੋਏ। ਭਾਈ ਮਤੀ ਦਾਸ ਆਰਾ ਸਿਰ ਤੇ ਟਿਕਦੇ ਜਲਾਦ ਨੂੰ ਕਹਿੰਦੇ ਨੇ, ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ। ਇਹ ਆਰਾ, ਇਹਦੇ ਦੰਦੇ ਖੁੰਡੇ ਨੇ, ਇਹਨਾਂ ਨੂੰ ਤਿੱਖਿਆ ਕਰ। ਉਹਦੇ ਲਈ, ਸਿੱਖ ਦੇ ਲਈ ਸਰੀਰਕ ਵਜੂਦ ਮੈਟਰ ਨਹੀਂ ਕਰਦਾ, ਉਸ ਦੇ ਲਈ ਤੇ ਉਹ ਪ੍ਰੀਤ ਹੈ। ਜਦੋਂ ਤੱਕ ਇਹ ਰੂਹ ਇਸ ਸਰੀਰ ਦੀ ਬੌਂਡੇਜ 'ਚ ਹੈ, ਉਹ ਵੀ ਗੁਰੂ ਗੁਰੂ ਚੱਪਦੀ ਹੈ। ਉਸ ਦੇ ਲਈ ਆਲਾ ਦੁਆਲਾ ਸਾਰਾ ਸੰਸਾਰ ਵਾਹੋ ਵਾਹੋ ਕਾ ਕੀਆ ਤਮਾਸ਼ਾ, ਉਹਨੂੰ ਨਜ਼ਰ ਆ ਰਿਹਾ ਇਹ ਸਾਰਾ ਤਮਾਸ਼ਾ, ਇਹ ਖੇਡ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ। ਇਹ ਸਾਰੇ ਹੁਕਮ ਦੀ ਖੇਡ ਹੈ ਜੋ ਵਰਤਾਰਾ ਵਰਤ ਰਿਹਾ ਹੈ। ਉਹਦੇ 'ਚ ਵੀ ਤੂੰ ਹੈ ਵਾਹਿਗੁਰੂ, ਉਹਦੇ 'ਚ ਵੀ ਤੂੰ ਹੈ। ਉਹ ਉਸ ਆਨੰਦ ਦੀ, ਜਿਹਨੂੰ ਸਟੇਟ ਆਫ ਬਲਿਸ, ਜੇ ਸਿਟੀ ਆਨੰਦਪੁਰ ਹੈ, ਇਹ ਬਲਿਸ ਹੈ, ਐਕਸਟੈਸੀ ਹੈ, ਸਟੇਟ ਆਫ ਜੋਏ ਹੈ, ਸਟੇਟ ਆਫ ਸਪਿਰਿਚੁਅਲ ਡਾਇਸ ਹੈ, ਜਿਹਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ। ਉਹ ਤੁਸੀਂ ਚਰਖੜੀਆਂ ਤੇ ਚੜ੍ਹਦਿਆਂ ਵੀ ਮਹਿਸੂਸ ਕਰਦੇ ਹੋ, ਉਹ ਤੁਸੀਂ ਆਰੇ ਦੇ ਥੱਲੇ ਵੀ ਕਰਦੇ ਹੋ। ਔਰ ਮੌਜੂਦਾ ਸੰਘਰਸ਼ ਦੇ ਵਿੱਚ ਕਿਹੜਾ ਇੰਟਰੋਗੇਸ਼ਨ ਸੈਂਟਰ, ਮਾਲ ਮੰਡੀ ਅੰਮ੍ਰਿਤਸਰ ਤੋਂ ਲੈ ਕੇ ਲੱਧਾ ਕੋਠੀ ਸੰਗਰੂਰ ਤੱਕ, ਕਿਹੜੇ ਕਿਹੜੇ ਸਿੰਘ ਦਾ ਜ਼ਿਕਰ ਅਸੀਂ, ਭਾਈ ਕੁਲਵੰਤ ਸਿੰਘ ਨਾਗੋਕੇ ਜਿਹੜੇ ਪਹਿਲੇ ਸਾਡੇ ਸੰਘਰਸ਼ ਦੇ ਜਿਹੜੇ ਨੇ ਉਹ ਸ਼ਹੀਦ ਨੇ, ਸ਼ਹੀਦ ਬਾਬਾ ਭਾਈ ਫੌਜਾ ਸਿੰਘ, ਔਰ ਦੂਸਰੇ ਤੋਂ ਬਾਅਦ ਇੰਡੀਵਿਜੂਅਲ ਫੇਕ ਸਟੇਜ ਐਨਕਾਊਂਟਰ, ਜਿਨ੍ਹਾਂ ਨੂੰ ਖਲਚੀਆਂ ਤੋਂ ਟਰੈਕਟਰ ਰਿਪੇਅਰ ਕਰਾਉਣ ਆਏ, ਉਹਨਾਂ ਨੇ ਚੁੱਕ ਲਿਆ। ਫਿਰ ਅਸੀਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦਾ ਜ਼ਿਕਰ ਹੋਇਆ। ਕਿੰਨੇ ਜਿਨ੍ਹਾਂ ਨੇ ਲੀਡ ਕੀਤਾ ਮੂਵਮੈਂਟ, 1978 ਦੇ ਵੇਲੇ ਵੀ ਜ਼ਖਮੀ ਹੋਏ ਸਨ, ਉਸ ਦਾ ਹਿੱਸਾ ਸਨ ਜਥੇ ਦਾ ਜਿਹੜਾ ਨਰਕਤਾਰੀਆਂ ਨੂੰ ਵੰਗਾਰਨ ਗਏ। 1993 ਤੱਕ ਘਰੇ ਨਹੀਂ ਬੈਠੇ ਹੈ, ਰਾਵੀ ਦੇ ਆਰ ਪਾਰ ਵੀ ਆਉਣਾ ਜਾਣਾ। ਕਿਸ ਕਿਸਮ ਦਾ, ਜੇ ਤੁਸੀਂ ਈਵਨ ਉਹਨਾਂ ਦੀ ਸੂਖਮਤਾ ਦੇਖੋ, ਉਹਨਾਂ ਦੇ ਫਰਜ਼ੰਦ ਦੀਵਾਨ 'ਚ ਬੈਠੇ ਹੋਏ ਨੇ, ਔਰ ਉਹਨਾਂ ਦੀ ਇੱਕ ਨਜ਼ਮ ਸਿਰਨਾਮਾ, ਜਿਹੜਾ ਅਕਸਰ ਜਦੋਂ ਨਵਾਂ ਸਾਲ ਚੜ੍ਹਦਾ ਹੈ, ਬਹੁਤ ਸਾਰੇ ਵਧਾਈਆਂ ਇੱਕ ਦੂਜੇ ਨੂੰ ਦੇ ਰਹੇ ਹੁੰਦੇ ਨੇ। ਮੈਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਉਹ ਨਜ਼ਮ ਸ਼ੇਅਰ ਕਰ ਰਿਹਾ ਹੁੰਦਾ ਕਿ ਵੀ ਮੇਰੇ ਦੋਸਤ ਨਵਾਂ ਵਰਾ ਮੁਬਾਰਕ। ਫਿਰ ਉਹ ਕਹਿੰਦੇ ਨੇ ਵੀ ਤੂੰ ਵੀ ਮੈਨੂੰ ਮੁਬਾਰਕ ਲਿਖੇਗਾ, ਪਰ ਕਿਹੜੇ ਪਤੇ ਤੇ? ਸਾਡਾ ਤਾਂ ਕੋਈ ਸਿਰਨਾਮਾ ਹੀ ਨਹੀਂ ਹੈ। ਅਸੀਂ ਤਾਂ ਉਹ ਸਿਰਨਾਮਾ ਲੱਭਣ ਤੁਰੇ ਹਾਂ ਘਰਾਂ ਤੋਂ। ਅਸੀਂ ਉਸ ਭੈਣ ਦੀ ਚੁੰਨੀ ਜਿਹੜੀ ਨਵੰਬਰ 84 'ਚ ਦਿੱਲੀ 'ਚ ਗਵਾਚ ਗਈ, ਜਿਹੜੀ ਬਾਪੂ ਦੀ ਪੱਗ
ਕਿਸੇ ਥਾਣੇ ਦੇ ਵਿੱਚ ਰੁੜੀ, ਉਸ ਵੱਲ ਤੁਰੇ ਹੈ। ਜਦੋਂ ਹਾਸਲ ਕਰਾਂਗੇ ਫਿਰ ਤੁਹਾਨੂੰ ਜ਼ਰੂਰ ਕਵਾਂਗੇ ਨਵਾਂ ਵਰ੍ਹਾ ਮੁਬਾਰਕ। ਇਹ ਛੋਟੇ ਕਰੈਕਟਰ ਨਹੀਂ ਨੇ। ਜਿੰਨਾ 18ਵੀਂ ਸਦੀ 'ਚ ਇਤਿਹਾਸ, ਇੱਕ ਸਦੀ 'ਚ ਸ਼ਹਾਦਤਾਂ ਦਾ ਸਿੰਘਾਂ ਨੇ ਕ੍ਰੀਏਟ ਕੀਤਾ, ਜਿਹੜਾ ਸਾਡਾ ਅਰਦਾਸ ਦਾ ਹਿੱਸਾ ਹੈ। ਇਹਨਾਂ 40 ਵਰਿਆਂ ਦੇ ਅੰਦਰ ਜਾਂ 46 ਵਰਿਆਂ ਦੇ ਅੰਦਰ ਜਿੰਦੇ ਸੁੱਖੇ ਛੋਟੇ ਕਰੈਕਟਰ ਨੇ। ਬਿਆਨ ਸਿੰਘ ਸਤਵੰਤ ਸਿੰਘ ਛੋਟੇ ਕਰੈਕਟਰ ਹੈ। ਬੀਬੀ ਸੁਰਿੰਦਰ ਕੌਰ ਅਲੋਕਾਰ ਸੁਹਾਗਣ, ਤੁਸੀਂ ਸਾਰੇ ਵਾਕਿਫ ਹੋ ਵਾਕਿਆ ਤੋਂ, ਮੈਂ ਸਮੇਂ ਦੀ ਸੀਮਾ ਕਰਕੇ ਵੇਰਵੇ ਵਿੱਚ ਨਹੀਂ ਜਾਵਾਂਗਾ। ਜਿੰਦਾ ਸੁੱਖਾ, ਉਹਨਾਂ ਦੇ ਉੱਤੇ ਜੇ ਤੁਸੀਂ ਅੱਜ ਦੇ ਕੰਟੈਕਸਟ 'ਚ ਕਹਿਣਾ ਹੋਏ ਵੀ ਫਿਲਮਾਂ ਕਿੰਨੀਆਂ ਬਣ ਸਕਦੀਆਂ ਨੇ, ਕਿੰਨਾ ਕੁਝ ਲਿਖਿਆ ਜਾ ਸਕਦਾ ਹੈ, ਇੰਨੀ ਡਿਫਾਇੰਸ, ਇੰਨੀ ਲਾਪਰਵਾਹੀ, ਇੰਨਾ ਕਰੇਜ, ਤੇ ਫਿਰ ਸ਼ਹਾਦਤ ਦਾ ਇੰਨਾ ਚਾਅ। ਜੱਜ ਫੈਸਲਾ ਦਿੰਦਾ, ਉਹਨੂੰ ਕਹਿੰਦੇ ਨੇ ਵੀ ਅੱਜ ਤੇਰਾ ਮੂੰਹ ਮਿੱਠਾ ਕਰਵਾਉਣਾ। ਅਖੀਰਲੀ ਖਾਹਿਸ਼ ਹੈ ਵੀ ਅਸੀਂ ਜਲਾਦ ਦੇ ਮੂੰਹ 'ਚ ਜਿਹੜਾ ਉਹ ਲੱਡੂ ਪਾਉਣੇ ਨੇ, ਸਾਡਾ ਮੌਤ ਲਾੜੀ ਦੇ ਨਾਲ ਵਿਆਹ ਕਰਵਾ ਰਿਹਾ, ਔਰ ਅਸੀਂ ਫੰਦਾ ਉਹ ਰੱਸਾ ਆਪਣੇ ਗਲ 'ਚ ਆਪ ਪਾਵਾਂਗੇ। ਭਾਈ ਦਿਲਾਵਰ ਸਿੰਘ ਛੋਟਾ ਕਰੈਕਟਰ ਹੈ, ਭਾਈ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ। ਜਦੋਂ ਤੁਸੀਂ ਇਸ ਸਾਰੇ ਸੰਘਰਸ਼ ਦੇ ਨਾਲ, ਕਿਉਂਕਿ ਬਹੁਤ ਸਾਰੇ ਸਾਡੇ ਐਕਟਿਵਿਸਟ ਵੀਰ ਬੈਠੇ ਨੇ, ਵਕਤ ਆਉਂਦੇ ਨੇ ਮੂਵਮੈਂਟਸ ਦੇ ਅੰਦਰ, ਬਹੁਤ ਵਾਰ ਇਵੇਂ ਲੱਗਦਾ ਸਭ ਕੁਝ ਚੁੱਪ। ਈਵਨ ਸਾਡੇ ਇਤਿਹਾਸ 1716 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਆਲਮੋਸਟ 1733-34 ਤੱਕ ਇੱਕ ਬਿਲਕੁਲ ਕੁਆਇਟ ਹੈ, ਬਿਲਕੁਲ ਕੋਈ ਐਕਟੀਵਿਟੀ ਨਹੀਂ ਹੈ। ਢਿੰਡੋਰੇ ਵੀ ਫਰਾਏ ਜਾ ਰਹੇ ਨੇ ਵੀ ਸਭ ਕੁਝ ਖਤਮ ਹੋ ਗਿਆ। ਤੇ ਕਿਵੇਂ ਫਿਰ ਝਾੜ ਚੋਂ ਖਾਲਸਾ ਨਿਕਲਦਾ ਹੈ। ਇੰਟਰਨੈਸ਼ਨਲ ਇੰਟਰਵੈਂਸ਼ਨ 1739 'ਚ ਨਾਦਰ ਸ਼ਾਹ ਦਿੱਲੀ ਤੇ ਹਮਲਾਵਰ ਹੁੰਦਾ ਹੈ, ਸਭ ਕੁਝ ਬਦਲ ਜਾਂਦਾ ਹੈ। ਔਰ ਅਗਲੇ 10 ਸਾਲਾਂ ਦੇ ਵਿੱਚ ਸਿੱਖ ਜਮਨਾ ਤੋਂ ਲੈ ਕੇ ਔਰ ਇੰਡਸ ਤੱਕ, ਦਰਿਆਏ ਸਿੰਧ ਤੱਕ 12 ਮਿਸਲਾਂ ਕਾਇਮ ਕਰ ਲੈਂਦੇ ਨੇ। 1762-63 ਤੱਕ ਭਾਵੇਂ ਵੱਡਾ ਘੱਲੂਘਾਰਾ ਵੀ ਵਾਪਰਦਾ ਹੈ, ਛੋਟਾ ਘੱਲੂਘਾਰਾ ਵੀ ਵਾਪਰਦਾ ਹੈ, ਪਰ ਇਵੈਂਚੁਅਲੀ 1763-64 ਤੱਕ ਲਾਹੌਰ ਫਤਿਹ ਕਰਕੇ ਜੱਸਾ ਸਿੰਘ ਆਹਲੂਵਾਲੀਆ, ਸੁਲਤਾਨੁਲ ਕੌਮ ਜਿਹੜੇ ਨੇ ਬਣਾਏ ਜਾਂਦੇ ਨੇ। ਔਰ 1783 'ਚ ਅਸੀਂ ਦਿੱਲੀ ਫਤਿਹ ਕਰਦੇ ਹਾਂ, ਔਰ ਉਸ ਧਰਤੀ ਦੇ ਉੱਤੇ ਉਹਦਾ ਖਮੀਰ ਬਦਲ ਕੇ ਰੱਖ ਦਿੰਦਾ ਹੈ ਖਾਲਸਾ। ਬੁੱਲੇ ਸ਼ਾਹ ਵਰਗੇ ਕਹਿਣ ਤੇ ਮਜਬੂਰ ਹੁੰਦੇ ਨੇ, ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਔਰ ਅੱਜ ਦੀ ਸਟਰਗਲ ਤੁਸੀਂ ਦੇਖੋ, ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਪਹਿਲਾਂ ਕਿਵੇਂ ਇੱਕ ਤਬਕਾ, ਕਿਉਂਕਿ ਇੱਕ ਐਕਟਿਵਿਸਟ ਹੋਣ ਦੇ ਨਾਤੇ ਮੈਂ ਉਹ ਪੰਥਕ ਕਮੇਟੀ ਨੇ ਜਦੋਂ ਸਪੋਕਸ ਪਰਸਨ ਦੀ ਸੇਵਾ ਨਵੰਬਰ 1991 ਦੇ ਵਿੱਚ ਦਿੱਤੀ, ਫਰਵਰੀ 1992 'ਚ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਐਸਟੈਬਲਿਸ਼ ਕੀਤਾ। ਇਹ ਉਹ ਮੌਕਾ ਸੀ ਕਿ 4 ਜੁਝਾਰੂ ਜਥੇਬੰਦੀਆਂ ਪੀਕ ਤੇ, ਉਹਨਾਂ ਦਾ ਹਰ ਲਫ਼ਜ਼ ਪੰਜਾਬ ਦਾ ਲਾਅ ਸੀ, ਕਾਨੂੰਨ ਸੀ। ਅਸੀਂ ਉਹ ਜ਼ੀਨਤ ਪੀਰੀਅਡ ਵੀ ਦੇਖਿਆ। ਫਿਰ 1995, ਔਰ ਉਦੋਂ ਜਿਹੜੇ ਲੋਕ ਪੰਜਾਬ ਜਾਂਦੇ ਸੀ ਉਹਨਾਂ ਨੇ ਆ ਕੇ ਕਹਿਣਾ ਜੀ ਖਾਲਿਸਤਾਨ ਤਾਂ ਬਣਿਆ ਹੋਇਆ, ਹੁਣ ਤਾਂ ਸਿਰਫ ਇੰਡੀਅਨ ਗਵਰਨਮੈਂਟ ਨੇ ਬਹਿ ਕੇ ਬਾਰਡਰ ਹੀ ਡਿਸਾਈਡ ਕਰਨਾ। ਉਦੋਂ ਵੀ ਸਾਨੂੰ ਅਹਿਸਾਸ ਸੀ ਕਿ ਨਹੀਂ, ਹਕੂਮਤਾਂ ਦੇ ਨਾਲ ਟੱਕਰ, ਅਜੇ ਸਾਡੇ ਸਾਧਨ ਬੜੇ ਮਹਿਦੂਦ ਨੇ, ਅਜੇ ਸਾਡੀ ਸਟਰਗਲ ਇੰਟਰਨੈਸ਼ਨਲਾਈਜ਼ ਨਹੀਂ ਹੋਈ। ਮੈਂ ਜਦੋਂ ਪੰਜਾਬ ਛੱਡਣ ਦਾ ਵੀ ਲੇਟ 80s 'ਚ ਫੈਸਲਾ ਕੀਤਾ, ਤੇ ਮਕਸਦ ਇਹ ਸੀ ਕਿ ਆਪਣੀ ਕਹਾਣੀ ਨੂੰ ਬਾਹਰ ਜਾ ਕੇ ਰਿਲੇਟ ਕਰੀਏ। ਉਦੋਂ ਅਮਰੀਕਾ ਇਵੇਂ ਦਾ ਨਹੀਂ ਸੀ ਜਿਵੇਂ 9/11 ਤੋਂ ਬਾਅਦ ਬਣਿਆ। ਇੰਡੀਆ ਸੋਵੀਅਤ ਬਲਾਕ ਦੇ ਵਿੱਚ ਸੀ, ਇਹਨਾਂ ਦੀ ਇੱਕ ਆਪਣੀ ਜਿਹੜੀ ਆ ਉਹ ਕਮਿਊਨਿਸਟ ਆਈਡੀਓਲੋਜੀ ਸੀ। ਅਮਰੀਕਾ ਜਿਹੜਾ ਉਹ ਸਿੱਖਾਂ 'ਚ ਥੋੜ੍ਹੀ ਬਹੁਤ ਦਿਲਚਸਪੀ ਵੀ ਰੱਖਦਾ ਸੀ, ਜਿਵੇਂ ਹੁਣ ਵੀ ਨਜ਼ਰ ਆਉਂਦੀ ਹੈ। ਨਿਕਸਨ ਦਾ ਪੀਰੀਅਡ, ਹੈਨਰੀ ਕਿਸਿੰਜਰ ਪੀਰੀਅਡ, ਸਿੱਖ ਫੈਕਟਰ ਕਦੇ ਵਾਈਟ ਹਾਊਸ 'ਚ ਉਹਨਾਂ ਦੇ ਰਡਾਰ ਤੋਂ ਦੂਰ ਨਹੀਂ ਹੋਇਆ, ਪਰ ਕੋਈ ਫਰੈਂਡ ਫੋ ਨਹੀਂ ਹੁੰਦਾ ਕਦੇ ਵੀ। ਹੁਣ ਵੀ ਸਾਨੂੰ ਉਹਨਾਂ ਕੀ ਯਕੀਨ ਜਾਂ ਆਸ ਰੱਖਣੀ ਚਾਹੀਦੀ ਹੈ ਜਿੰਨੀ ਕਿ ਮਹਿਦੂਦ ਜਿਹੀ ਹੈ। ਬਹੁਤਾ ਇਹ ਨਾ ਸਮਝੀਏ ਕਿ ਜੀ ਸਾਨੂੰ ਅਮਰੀਕਾ ਨੇ ਖਾਲਿਸਤਾਨ ਬਣਾ ਕੇ ਦੇ ਦੇਣਾ ਹੈ ਜਾਂ 5 ਆਈਜ਼ ਕੰਟਰੀਜ਼ ਨੇ ਦੇ ਦੇਣਾ। ਠੀਕ ਹੈ, ਇਹਨਾਂ ਦੇ ਇੰਟਰਸਟ ਵੀ। ਔਰ ਇੱਕ ਇੰਡੀਆ ਦਾ ਐਂਬੈਸਡਰ ਜਿਹੜਾ ਰਿਹਾ ਮਿਸਟਰ ਭੱਦਰ ਕੁਮਾਰ, ਉਹਨੇ ਪਿਛਲੇ ਦਿਨਾਂ 'ਚ ਇੱਕ ਆਰਟੀਕਲ ਲਿਖਿਆ, ਉਹ ਇੰਡੀਆ ਨੂੰ ਕਹਿ ਰਿਹਾ ਵੀ ਬੀਵੇਅਰ ਆਫ ਡੀਪ ਸਟੇਟ, ਬੀਵੇਅਰ ਆਫ ਵਟ ਵਿਲ ਹੈਪਨ ਹੀਅਰ, ਵਟ ਅਮਰੀਕਾ ਡਿਡ ਇਨ ਸੀਰੀਆ ਐਂਡ ਬੰਗਲਾਦੇਸ਼ ਕੈਨ ਹੈਪਨ ਇਨ ਦਾ ਨਾਰਥ ਆਫ ਇੰਡੀਆ। ਹੁਣ ਜਦੋਂ ਇਹਨਾਂ 'ਚ ਇਹ ਪੈਨਿਕਡ ਨੇ, ਘਬਰਾਏ ਹੋਏ ਨੇ, ਇਹਨਾਂ ਦੀ ਅੱਖਾਂ 'ਚ ਦੇਖ ਕੇ ਦੇਖੋਗੇ ਫਿਰ ਲੱਗੇਗਾ ਕਿ ਵੀ ਵਾਕਿਆ ਹੀ ਇਹ ਹੋਪ ਬਣ ਰਹੀ ਆ। ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਇੱਕ ਗੇਮ ਚੇਂਜਰ ਬਣੀ। ਔਰ ਜਿਵੇਂ ਸ਼ਹਾਦਤ ਤੋਂ ਅਸੀਂ ਜੰਗ ਦੇ ਸਫ਼ਰ ਦੀ ਗੱਲ ਕਰਦੇ ਹਾਂ, 18ਵੀਂ ਸਦੀ 'ਚ ਭਾਈ ਮਨੀ ਸਿੰਘ ਦੀ ਸ਼ਹਾਦਤ, ਉਦੋਂ ਤੱਕ ਸਿੱਖ ਲਾਹੌਰ ਦੇ ਨੇੜੇ ਨਹੀਂ ਸੀ ਲੱਗ ਸਕਦੇ। ਜਿੱਦਣ ਭਾਈ ਮਨੀ ਸਿੰਘ ਔਰਾਂ ਦੀ ਸ਼ਹਾਦਤ ਹੁੰਦੀ ਹੈ,
ਉਸ ਤੋਂ ਕੁਛ ਦਿਨਾਂ ਦੇ ਵਿੱਚ ਡੱਬੀ ਬਾਜ਼ਾਰ ਲਾਹੌਰ ਰਾਹੀਂ ਸਿੱਖ ਜਿਹੜੇ ਨੇ ਲਾਹੌਰ 'ਚ ਦਾਖਲ ਹੁੰਦੇ ਨੇ। ਕਿਉਂ? ਔਰ ਉਸ ਤੋਂ ਪੋਸਟ ਤੁਸੀਂ ਦੇਖੋ ਕਿ ਇੱਕ ਐਸਾ ਜਜ਼ਬਾ ਜਿਹਦੇ ਥੱਲੇ ਫਿਰ ਸਭ ਕੁਝ ਬਦਲਦਾ ਚਲਾ ਜਾਂਦਾ ਹੈ। ਸੋ ਇਵੇਂ ਹੀ ਜੇ 1739 'ਚ ਨਾਦਰ ਸ਼ਾਹ ਦੀ ਆਮਦ ਨੇ ਮੁਗਲਿਆ ਹਕੂਮਤ ਨੂੰ ਕਮਜ਼ੋਰ ਕੀਤਾ, ਓਪਰਚੁਨਿਟੀ ਆਈ, ਸਿੱਖ ਖਲੋ ਗਏ। ਇਵੇਂ ਹੀ ਅੱਜ ਜਿਸ ਕਦਰ ਫਾਈਵ ਆਈਜ਼ ਕੰਟਰੀਜ਼ ਦਾ ਇਸ ਪਾਸੇ ਇੰਟਰਸਟ ਹੋਇਆ, ਉਹ ਬੇਸ਼ੱਕ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਹੈ ਜਾਂ ਇਹਨਾਂ ਦੀ ਬਿਜ਼ਨਸ ਜੋ ਵੀ ਚੱਲ ਰਿਹਾ ਹੈ, ਜਾਂ ਜੋ ਕੁਛ ਇਹਨਾਂ ਨੇ ਇੰਡੀਆ ਦੇ ਉੱਤੇ ਦਾਅ ਤੇ ਲਾਇਆ ਸੀ ਕਲਿੰਟਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਤੋਂ। ਇਹ ਕੋਈ ਇਹਦੀਆਂ ਨੀਤੀਆਂ ਨਹੀਂ ਸੀ ਕਿ ਬਾਈਡਨ ਨੇ ਕੀਤੀਆਂ, ਇਹ ਕਲਿੰਟਨ ਵੀ ਔਰ ਫਿਰ ਓਬਾਮਾ ਵੀ ਔਰ ਟਰੰਪ ਦੀ ਪਹਿਲੀ ਟਰਮ ਵੀ, ਇਹ ਜਿਹੜੀ 20-22 ਸਾਲ ਦੇ ਵਿੱਚ ਇਹਨਾਂ ਨੇ ਇਹ ਇੰਡੀਆ ਨੂੰ ਬਿਲਡ ਕਰਨਾ ਚਾਹੁੰਦੇ ਸੀ ਐਜ਼ ਏ ਕਾਊਂਟਰ ਟੂ ਚਾਈਨਾ, ਉਹ ਇਹਨਾਂ ਦਾ ਡਿੱਗ ਪਿਆ ਸਾਰਾ ਕੁਝ। ਔਰ ਹੁਣ ਸਿੱਖਾਂ ਵੱਲੋਂ ਦੇਖ ਵੀ ਰਹੇ ਨੇ, ਲੇਕਿਨ ਸਾਨੂੰ ਆਪਣੀ ਸਟ੍ਰੈਟਜੀ, ਜਿਵੇਂ ਮੈਂ ਪਹਿਲੇ ਆਪਣੇ ਐਡਰੈਸ 'ਚ ਵੀ ਕਿਹਾ ਸੀ ਦੀਵਾਨ 'ਚ, ਕਿ ਇਸ ਵੇਲੇ ਸਾਡੇ ਸਾਹਮਣੇ ਚੈਲੰਜ ਕੋਈ ਕੰਪੀਟੀਸ਼ਨ ਦਾ ਨਹੀਂ ਹੋਣਾ ਚਾਹੀਦਾ। ਸਾਡੇ ਨੌਜਵਾਨ, ਔਰ ਮੈਂ ਬੜਾ ਫਖਰ ਮਹਿਸੂਸ ਕਰਦਾ ਜਦੋਂ ਮੈਂ ਆਪਣੇ ਨੌਜਵਾਨ ਬੱਚੇ ਜਿਹੜੇ ਬਹੁਤ ਛੋਟੇ ਸੀ, ਜਿਨ੍ਹਾਂ ਨੇ ਬਹੁਤ ਕੁਝ ਸੁਣਿਆ ਪੜ੍ਹਿਆ ਔਰ ਫਿਰ ਮਹਿਸੂਸ ਕਰਕੇ ਮੈਦਾਨ ਦੇ ਵਿੱਚ ਨਿਤਰੇ ਨੇ। ਅਸੀਂ ਜਿਹੜੇ ਆਪਣੇ ਆਪ ਨੂੰ ਸੀਨੀਅਰ ਕਹਿਣ ਵਾਲੇ ਆ, ਕਈ ਵਾਰ ਇਹ ਸਾਡੀਆਂ ਪ੍ਰੋਬਲਮਸ ਨੇ, ਅਸੀਂ ਉਹ ਸਪੇਸ ਛੱਡਣ ਨੂੰ ਤਿਆਰ ਨਹੀਂ ਹੁੰਦੇ, ਲੇਕਿਨ ਇਹ ਜਦੋਂ ਇੱਕ ਜਨਰੇਸ਼ਨ ਦੂਜੇ ਦੇ ਹਵਾਲੇ ਟਾਰਚ ਕਰ ਦਿੰਦੀ ਹੈ, ਉਹ ਤੀਜੇ ਦੇ ਹਵਾਲੇ ਕਰ ਦਿੰਦੀ ਹੈ, ਤੇ ਇਹਦਾ ਮਤਲਬ ਹੈ ਕਿ ਸਾਡਾ ਸੰਘਰਸ਼ ਲਗਭਗ 46 ਵਰ੍ਹਿਆਂ ਦੇ ਵਿੱਚ ਅੱਜ ਖਾਲਿਸਤਾਨ ਲਫ਼ਜ਼ ਕੋਈ ਏਲੀਅਨ ਲਫ਼ਜ਼ ਨਹੀਂ। ਔਰ ਮੈਂ ਆਪਣੇ ਤਜਰਬੇ ਤੇ ਦੱਸ ਸਕਦਾ ਕਿ ਜਦੋਂ ਪਹਿਲੇ ਵਾਕਿਆ ਪੰਜਾਬ 'ਚ 1992 'ਚ ਹੋਣੇ ਸ਼ੁਰੂ ਹੋਏ ਤੇ ਅਸੀਂ ਪ੍ਰੈਸ ਰਿਲੀਜ਼ ਲਿਖਣ ਲਈ, ਮੈਂ ਐਜ਼ ਏ ਸਪੋਕਸ ਪਰਸਨ, ਮਕਸਦ ਇਹੀ ਸੀ। ਔਰ ਜਦੋਂ ਇਹਨਾਂ ਦੀਆਂ ਅਮਰੀਕਨ ਏਜੰਸੀਆਂ ਵਾਲੇ 1992 'ਚ ਪਹਿਲਾ ਫੇਰਾ ਉਹਨਾਂ ਨੇ ਪਾਇਆ ਫਰਵਰੀ 'ਚ, ਤੇ ਮੈਂ ਕਿਹਾ ਜੀ ਸਾਡਾ ਰੋਲ, ਅਸੀਂ ਤਾਂ ਪੋਲੀਟੀਕਲ ਈਡੀਅਮ ਦੇਣਾ, ਜੋ ਸਾਡੇ ਵੀਰ ਉੱਥੇ ਸੰਘਰਸ਼ ਕਰ ਰਹੇ ਨੇ, ਅਸੀਂ ਉਹਨਾਂ ਦੀ ਪੋਲੀਟੀਕਲ ਆਵਾਜ਼ ਹੈ। ਜਿਵੇਂ ਸ਼ਿਨ ਫੇਨ ਉਹਨਾਂ ਦਿਨਾਂ 'ਚ ਬੜੀ ਉਹਦੀ ਪੋਪੂਲੈਰਿਟੀ ਸੀ, ਉਹ ਪੋਲੀਟੀਕਲ ਗੈਰੀ ਐਡਮਸ ਉਹਨਾਂ ਦਾ ਸਪੋਕਸ ਪਰਸਨ ਸੀ, ਕਿ ਜੀ ਸਾਡਾ ਰੋਲ ਤਾਂ ਇਹ ਹੈ। ਪਰ ਮੈਂ ਜਿਹੜੀ ਹਕੀਕਤ ਦੱਸਣ ਲੱਗਾ ਵੀ ਕਿੰਨੀ ਵੱਡੀ ਤਬਦੀਲੀ ਇਹਨਾਂ 4 ਦਹਾਈਆਂ 'ਚ ਹੋਈ ਹੈ। ਉਦੋਂ ਪ੍ਰੈਸ ਰਿਲੀਜ਼ ਦੇ ਲਈ ਤੁਹਾਡੇ ਕੋਲ ਕੋਈ ਮੈਟੀਰੀਅਲ ਨਹੀਂ ਸੀ। ਜੋਇਸ ਪੈਡੀਗਰੂ, ਇੱਕ ਸਕਾਲਰ UK ਦੀ, ਜਿਹਨੇ ਸੰਤ ਪਿੰਡਾਂ ਵਾਲਿਆਂ ਨੂੰ ਇਨ ਪਰਸਨ ਵੀ ਇੰਟਰਵਿਊ ਕੀਤਾ ਹੋਇਆ ਸੀ, ਉਹਦੀ ਕਿਤਾਬ ਔਰ ਹੋਰ ਕੋਈ ਜਾਣਕਾਰੀ ਨਹੀਂ। ਅੱਜ ਕਿੰਨਾ ਕੰਮ ਹੋਇਆ ਇੰਡੀਵਿਜੂਅਲੀ। ਤੁਸੀਂ ਕੋਈ ਵੈਬਸਾਈਟ ਦੇਖੋ, ਸ਼ਹੀਦਾਂ ਦੀਆਂ ਯਾਦਾਂ ਨੂੰ ਕਿਵੇਂ ਸਾਂਭਿਆ, ਆ ਬਾਹਰ ਐਗਜ਼ੀਬਿਸ਼ਨ ਲੱਗੀ ਹੈ, ਔਰ ਕਿਵੇਂ UK ਦੇ ਵਿੱਚ ਦੂਸਰੇ ਉਹ ਪੂਰੇ ਜਿਹੜੇ ਕਿ ਐਗਜ਼ੀਬਿਸ਼ਨ ਲੈ ਕੇ ਥਾਂ ਹੀ ਪਹੁੰਚਦੇ ਨੇ। ਹਰ ਚੀਜ਼ ਦੇ ਲਈ ਇੰਨਾ ਕੁਛ ਇਸ ਵੇਲੇ ਅਵੇਲੇਬਲ ਹੈ। ਇਹਦੇ 'ਚ ਬਹੁਤ ਵੱਡਾ ਰੋਲ ਸਾਡੇ ਇੱਥੋਂ ਦੇ ਜੰਮਪਲ ਯੰਗਸਟਰਸ, ਬੱਚੇ ਬੱਚੀਆਂ ਦਾ। ਔਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਜਿਸ ਫੀਲਡ 'ਚ ਕੰਮ ਕਰ ਰਿਹਾ, ਕਨਕਲੂਜਨ ਦੇ ਵਿੱਚ ਇਹੀ ਮੈਸੇਜ ਹੈ, ਅਨੰਦਪੁਰ ਦੀ ਨਗਰੀ, ਭਾਈ ਨੰਦ ਲਾਲ ਦੀ ਕਲਮ ਚੱਲ ਰਹੀ ਹੈ। ਉਹ ਗੁਰੂ ਦੇ ਪਿਆਰ 'ਚ ਬੰਦਗੀ ਨਾਮਾ, ਜ਼ਿੰਦਗੀ ਨਾਮਾ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਹੁਣ ਜੇ ਉਹ ਵੀ ਤਲਵਾਰ ਲੈ ਕੇ ਆ ਜਾਂਦੇ ਨੇ ਦਰਬਾਰ 'ਚ, ਗੁਰੂ ਸਾਹਿਬ ਉਹਨਾਂ ਨੂੰ ਪੈਨ ਦਿੰਦੇ ਨੇ, ਕਲਮ ਦਿੰਦੇ ਨੇ ਕਿ ਭਾਈ ਸਾਹਿਬ ਤੁਸੀਂ ਇਹੀ ਚਲਾਓ। ਉਹ ਉਸ ਕਲਮ ਦੇ ਨਾਲ ਆਪਣੇ ਪਿਆਰਿਆਂ ਨੂੰ ਰਿਝਾ ਰਹੇ ਨੇ। ਭਾਈ ਕਨਈਆ ਜੀ ਦੀ ਪਾਣੀ ਦੀ ਮਸ਼ਕ, ਸ਼ਿਕਾਇਤ ਹੁੰਦੀ ਹੈ, ਮਲਮ ਦੀ ਡੱਬੀ ਵੀ ਨਾਲ ਦਿੰਦੇ ਨੇ ਕਿ ਭਾਈ ਸਾਹਿਬ ਜਿੱਥੇ ਪਾਣੀ ਪਿਆਉਂਦੇ ਹੋ ਪਿਆਸਿਆਂ ਨੂੰ, ਉੱਥੇ ਜ਼ਖਮੀਆਂ ਦੇ ਉੱਤੇ ਮਲਮ ਵੀ ਲਾਓ। ਤੇ ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ, ਜਿਹੜਾ ਮਸਤ ਤਾਕਤ ਦੇ ਹੰਕਾਰ ਦੇ ਵਿੱਚ ਮਸਤੇ ਹੋਏ ਉਹਨਾਂ ਰਾਜਿਆਂ ਦੇ ਤਵੇ ਪਾੜ ਦਿੰਦੇ, ਉਹ ਵੀ ਗੁਰੂ ਕਲਗੀਧਰ ਦਾ ਪਿਆਰਾ ਸਿੱਖ। ਇਹ ਸਾਰੇ ਹੀ ਗੁਰੂ ਕਲਗੀਧਰ ਨੂੰ ਰਿਝਾ ਰਹੇ ਨੇ। ਇਹ ਆਨੰਦ ਦੀ ਬਸਤੀ ਦੇ ਸਿਟੀਜ਼ਨ ਨੇ, ਇਹ ਬੇਗਮਪੁਰਾ ਦੇ ਵਾਸੀ ਨੇ। ਅਸੀਂ ਸਾਰੇ ਆਨੰਦਪੁਰ ਦੀ ਉਸ ਧਰਤੀ ਦੇ ਵਾਸੀ, ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ। ਔਰ ਅੱਜ ਜਿਨ੍ਹਾਂ ਦਿਨਾਂ 'ਚੋਂ ਅਸੀਂ ਗੁਜ਼ਰ ਰਹੇ ਹਾਂ, ਇਹੀ ਫਖਰ ਔਰ ਮਾਣ ਗੁਰੂ ਨੇ ਕੀਤਾ ਇਸ ਗੁਰੂ ਕੇ ਮਹਿਲਾਂ ਦੇ ਪੁੱਛਣ ਤੇ, ਜਦੋਂ ਉਹਨਾਂ ਫਰਮਾਇਆ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅੱਜ ਸਾਡੇ ਕੋਲ ਇੱਕ ਮੌਕਾ ਹੈ ਇਤਿਹਾਸ ਦੇ, ਅਸੀਂ ਉਸ ਦਹਾਨੇ ਤੇ ਖੜੇ ਜਿੱਥੇ ਕੌਮਾਂ ਦੀ ਜ਼ਿੰਦਗੀ 'ਚ ਮੇਕ ਔਰ ਮਾਰ ਕੁਛ ਮੂਮੈਂਟਸ ਹੁੰਦੀਆਂ ਨੇ। ਬਹੁਤ ਜਲਦੀ ਇਹ ਵਕਤ ਸਾਡਾ ਹੋਣ ਜਾ ਰਿਹਾ ਹੈ,
क्योंकि गुरु कलगीधर पातशाह का ਇਹ ਇਕਰਾਰਨਾਮਾ ਹੈ ਪੰਥ ਦੇ ਨਾਲ। ਔਰ ਇਹ ਗੱਲ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰ ਕਪੂਰ ਸਿੰਘ ਜਦੋਂ ਕਈ ਵਾਰ ਵੈਰਾਗ 'ਚ ਵੀ ਹੁੰਦੇ ਸਨ, ਪਰ ਫਿਰ ਬੜੀ ਚੜ੍ਹਦੀ ਕਲਾ ਜਾ ਕੇ ਕਹਿਣਾ ਨਹੀਂ ਗੁਰੂ ਕਲਗੀਧਰ ਦਾ ਇਕਰਾਰਨਾਮਾ ਹੈ ਪੰਥ ਨਾਲ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਅੱਜ ਸਿਰ ਜੋੜ ਕੇ ਬੈਠੀਏ, ਕਲਮਾਂ ਵਾਲੇ ਵੀ, ਅਕਲਾਂ ਵਾਲੇ ਵੀ, ਧਨ ਵਾਲੇ ਵੀ, ਵਿਦਿਆ ਵਾਲੇ ਵੀ, ਰਹਿਤ ਬਹਿਤ ਵਾਲੇ ਵੀ, ਜਿਹੜੇ ਥੋੜ੍ਹੇ ਟੁੱਟੇ ਹੋਏ ਨੇ ਉਹਨਾਂ ਨੂੰ ਵੀ ਪਿਆਰ ਨਾਲ ਗੜ ਨਾਲ ਲਾਓ। ਸਾਰੇ ਗੁਰੂ ਨਾਨਕ ਦੇ ਪੁੱਤਰ ਪੁੱਤਰੀਆਂ ਨੇ। ਔਰ ਅਸੀਂ ਉਸ ਖਾਬ ਨੂੰ ਜਿਹੜਾ ਸਾਡੇ ਸ਼ਹੀਦ ਸਿੰਘਾਂ ਦੇ ਡੁੱਲੇ ਖੂਨ ਦਾ, ਜਿਸ ਨੂੰ ਸੰਤ ਪਿੰਡਾਂ ਵਾਲੇ ਕਹਿੰਦੇ ਸਨ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਬਹੁਤ ਜਲਦ ਇੱਕ ਹਕੀਕਤ ਬਣਨ ਜਾ ਰਹੇ ਹੈ। ਦੁਨੀਆ ਦੇ 193 ਦੇਸ਼ਾਂ ਦੇ ਨਾਲ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਰਟਰ ਤੇ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਸਾਡੇ ਅਜੋਕੇ ਜੁਝਾਰੂਆਂ ਦਾ, ਸਾਡੇ ਯੋਧਿਆਂ ਦਾ, ਸਾਡੇ ਸ਼ਹੀਦਾਂ ਦਾ ਵਿਸ਼ਵਾਸ ਹੈ। ਔਰ ਇਹ ਜਗਤਾਰ ਸਿੰਘ ਹਵਾਰਾ ਤਿਹਾੜ ਜੇਲ੍ਹ 'ਚ ਹੋਣ ਜਾਂ ਦੂਸਰੇ ਥਾਂ ਥਾਈਂ, ये बुलंद आवाज़ है दिल्ली तख्त पर बहेगी, आप गुरु की फौज छतर चुलेंगे शीस पर, बड़ी करेगी मौज। किसी भी भुल चुक लई माफ़ी। वाहिगुरू जी का खालसा, वाहिगुरू जी की फतेह।